एक माइक्रो एडवायर है गवर्नर पंजाब का जिहदे हुक्मां थले सब कुछ होया जिन्हें सी कि भी ये पंजाबियों नूं सबक सिखाना है और उदा ही नतीजा सी कि भी ये जो अमृतसर दे विच एक एंट्री सी उस बाग दी उन्होंने ब्लॉक करके उन्हें उस तो पहला मार्शल आ अमृतसर चलाया सी ढिड दे परने रिंगाया गया और जिहड़ा वो कीता गया भी जदों कोई इंग्लैंड दी राणी जां प्राइम मिनिस्टर जां कोई जांदा है उत्थे हिंदू तो भी और सो कॉल्ड सैकुलरिस्ट ते लैफ्टिस्ट ये रौला शुरू कर देंदे ने जी माफ़ी मंगे इंग्लैंड ये वो कीता। हालांकि उस सारे दे विच सरकारी भी और प्राइवेट भी जे लिबरली कहा जाए तो 600-700 बंदे मारे गए सी इन्ने क जख्मी होए सी लेकिन वो अज तक भी काला धब्बा है अंग्रेजी साम्राज दे सिर ते। तो बाद जून 84 की होया उहदे सामने जलियांवाला बाग की है जिथे तुसीं एक हफ्ता जिहड़ा है वो अपने शहरियां नूं टैंकां तोपां दे हमले दे नाल मार रहे हो और किवें दरबार साहब दीयां परिक्रमा और सरोवर लहू नाल जिहड़ा है वो भरिया जांदा है। छोटे छोटे 2-2 महीने दे बच्चे बजुर्ग 80-80 सालां दे पॉइंट ब्लैंक रेंज दे विच मारे लेकिन उस दा जिहड़े लोग जिक्र तक नहीं करते। शहीद उधम सिंह जिहने मैट्रिक उत्थों कीती वो भी उत्थे मौजूद सी उन्हें अकाल तख्त ते आके दरबार साहब च ये सौं खाधी कि मैं इस दा बदला लवांगा। उस वेले माइकल एडवायर पंजाब दा गवर्नर सी जिन्हें पंजाबियों नूं सबक सिखाण दा जिहड़ा वो धैया कीता होया सी और 21 साल बाद इंग्लैंड दे विच जाके लंडन दे विच पब्लिकली उन्होंने चैलेंज करके शहीद उधम सिंह ने माइकल एडवायर नूं सजा याफ्ता कीता सी। आदाब बर्ड्स मैं हाँ तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨੇ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आनू प्रोग्राम सचो सच विच बहुत मेहरबानी। जी राज साहब अज 30 अगस्त 2021 15 भादो नानक शाही संमत 553 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਬ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਔਨ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਹਮੇਸ਼ਾ ਤਰ੍ਹਾਂ ਤੁਹਾਨੂੰ ਆਪਾਂ ਦੱਸਦੀ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਵਰਜੀਨੀਆ ਤੋਂ ਸਰਦਾਰ ਸਰਮੇਲ ਸਿੰਘ ਜੀ ਹਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਹੈ ਔਰ ਇਹਨਾਂ ਨੇ ਦਰਸ਼ਕਾਂ ਨੂੰ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰਨ ਦੀ ਬੇਨਤੀ ਵੀ ਕੀਤੀ ਹੈ। ਸੋ ਸਰਦਾਰ ਸਰਮੇਲ ਸਿੰਘ ਜੀ ਨੇ ਕਿਹਾ ਹੈ ਕਿ ਸਾਊਥ ਏਸ਼ੀਆ ਵਿੱਚ ਹੋ ਰਹੀਆਂ ਸਿਆਸੀ ਤਬਦੀਲੀਆਂ ਨੂੰ ਦੇਖਦਿਆਂ ਸਿੱਖ ਕੌਮ ਨੂੰ ਆਪਣਾ ਭਵਿੱਖ ਬਣਾਉਣ ਵੱਲ ਧਿਆਨ ਦੇਣ ਦੀ ਲੋੜ ਹੈ ਔਰ ਕਿਸਾਨਾਂ ਦੇ ਹਾਲਾਤ ਦੇਖ ਕੇ ਵੀ ਸਾਨੂੰ ਜੇ ਸਮਝ ਨਾ ਆਈ ਤਾਂ ਸਾਡਾ ਕੁਝ ਨਹੀਂ ਬਣਨਾ। ਸੋ ਖਾਲਸਾ ਦੀ ਪ੍ਰਾਪਤੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋਣਾ। ਸੋ ਕੌਮੀ ਪੱਖ ਲਗਾਤਾਰ ਚੱਕਣ ਵਾਲੇ ਅਦਾਰੇ ਟੀਵੀ 84 ਦੀ ਵੱਧ ਤੋਂ ਵੱਧ ਮਾਲੀ ਸਹਾਇਤਾ ਕੀਤੀ ਜਾਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਰਮੇਲ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਿਆਣਾ ਪੁਲਿਸ ਨੇ ਇੱਕ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਹੁਕਮਾਂ ਹੇਠ ਕਰਨਾਲ ਵਿੱਚ ਵੈਸ਼ੀਆਂ ਨਾਲ ਲਾਠੀਚਾਰਜ ਨਾਲ ਜਲਿਆਂਵਾਲੇ ਬਾਗ ਦੀ ਜਿਹੜੀ ਹੈ ਯਾਦਹਾਨੀ ਕਰਵਾ ਦਿੱਤੀ ਹੈ। ਜ਼ਿਲ੍ਹੇ ਦਾ ਐਸਡੀਐਮ ਖੁੱਲੇ ਤੌਰ ਤੇ ਇਹ ਹੁਕਮ ਦਿੰਦਾ ਸੁਣਿਆ ਗਿਆ ਕਿ ਕਿਸਾਨਾਂ ਦੇ ਸਿਰ ਭੰਨ ਦਿਓ। ਇਸ ਵੈਸ਼ੀਆਨਾ ਲਾਠੀਚਾਰਜ ਦੀ ਬਦੌਲਤ ਇੱਕ ਕਿਸਾਨ ਦੀ ਜਾਨ ਵੀ ਗਈ
ਔਰ ਦਰਜਨਾਂ ਹੋਰ ਜਿਹੜੇ ਗੰਭੀਰ ਜਿਹੜੇ ਨੇ ਜ਼ਖਮੀ ਹੋਏ ਨੇ। ਸੋ ਪੁਲਿਸ ਤਸ਼ੱਦਦ ਤੋਂ ਬਾਅਦ ਕਿਸਾਨ ਲੀਡਰ ਇਹ ਕਹਿੰਦੇ ਸੁਣੇਗੇ ਕਿ ਜੇ ਇਹਨਾਂ ਨੂੰ ਜਨਰਲ ਡਾਇਰ ਬਣਨ ਦਾ ਸ਼ੌਂਕ ਹੈ, ਕੱਲ ਨੂੰ ਜੇ ਕੋਈ ਸ਼ਹੀਦ ਉਦਮ ਸਿੰਘ ਬਣ ਗਿਆ ਤਾਂ ਫਿਰ ਸ਼ਿਕਾਇਤ ਨਾ ਕਰਨਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਤੁਸੀਂ ਇਹ ਨਹੀਂ ਪੁੱਛਿਆ ਕਿ ਦਰਸ਼ਕਾਂ ਦਾ ਵੀਕਐਂਡ ਵਧੀਆ ਗੁਜ਼ਰਿਆ ਹੋਵੇਗਾ। ਨਹੀਂ, ਮੈਂ ਤਾਂ ਉਹਨਾਂ ਨੂੰ ਕਿਹਾ ਕਿ ਤੁਹਾਡਾ ਵੀਕਐਂਡ ਵਧੀਆ ਗੁਜ਼ਰਿਆ। ਅੱਛਾ, ਫਿਰ ਮੈਂ ਨਹੀਂ ਜ਼ਿਆਦਾ ਸੁਣਿਆ। ਹਾਂਜੀ, ਮੈਂ ਤਾਂ ਉਹਨਾਂ ਨੂੰ ਕਿਹਾ। ਅਸੀਂ ਇੱਥੋਂ ਹੀ ਸ਼ੁਰੂਆਤ ਕਰਦੇ ਹਾਂ ਜੀ, ਕਿਉਂਕਿ ਦੁਨੀਆ ਭਰ 'ਚ ਸਭ ਦੀਆਂ ਅੱਖਾਂ ਕਾਬਲ, ਅਫਗਾਨਿਸਤਾਨ ਵੱਲ ਲੱਗੀਆਂ ਹੋਈਆਂ ਨੇ ਔਰ ਵੀਕਐਂਡ ਦੇ ਉੱਤੇ ਜਿਹੜੀਆਂ ਘਟਨਾਵਾਂ ਵਾਪਰੀਆਂ ਉੱਪਰੋਂ ਥਲੀ ਜ਼ਾਹਰ ਹੈ ਕਿ ਉਸ ਤੋਂ ਪਹਿਲਾਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਗੱਲ ਕਰ ਚੁੱਕੇ ਸੀ ਕਿ ਕਿਵੇਂ ਇੱਕ ਹਮਲਾ ਜਿਸ ਨੂੰ ਇਸਲਾਮਿਕ ਸਟੇਟ ਨਾਲ ਜੋੜਿਆ ਗਿਆ ਕਿ ਉਹਨਾਂ ਦੇ ਜਿਹੜਾ ਹੈ ਉਹ ਦਹਿਸ਼ਤਗਰਦਾਂ ਨੇ ਕੀਤਾ। ਅਮਰੀਕਾ ਦਾ ਨੁਕਸਾਨ ਹੋਇਆ, 12-13 ਸੋਲਜਰ ਮਾਰੇ ਗਏ ਔਰ ਕੁੱਲ ਜਿਹੜੀ ਕੈਜੂਅਲਟੀਜ਼ ਨੇ ਉਹ 170 ਤੋਂ 200 ਤੱਕ ਕੋਟ ਹੁੰਦੀਆਂ ਨੇ। 170 ਤਾਂ ਹੁਣ CNN BBC ਨੇ ਵੀ ਕੋਟ ਕੀਤੀਆਂ ਜੀ। ਲੇਕਿਨ ਇਹ ਉਮੀਦ ਔਰ ਆਸ ਕੀਤੀ ਜਾਂਦੀ ਸੀ, ਹਾਲਾਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਸ ਦੇ ਉੱਤੇ ਵਾਰਨਿੰਗ ਦਿੱਤੀ ਸੀ ਕਿ ਹੋਰ ਵੀ ਹੋਣਗੇ, ਪਰ ਲੱਗਦਾ ਸੀ ਕਿ ਕਈ ਵਾਰ ਜਸਟ ਤੁਸੀਂ ਵਾਰ ਨਹੀਂ ਕਰਦੇ ਹੋ। ਲੇਕਿਨ ਫਿਰ ਅਸੀਂ ਦੇਖਿਆ ਕਿ ਇਹ ਵੀ ਸਾਹਮਣੇ ਆਇਆ ਕਿ ਕਿਵੇਂ ਇੱਕ ਰਾਕਟ ਹਮਲੇ 'ਚ ਉਹਨਾਂ ਨੇ ਕਿਹਾ ਕਿ ਤਾਬੜਤੋੜ ਰਾਕਟ ਹਮਲੇ ਜਿਨ੍ਹਾਂ ਨੂੰ ਸਾਡੇ ਡਿਫੈਂਸ ਸਿਸਟਮ ਨੇ, ਮਿਸਲ ਸਿਸਟਮ ਨੇ ਨਕਾਰਾ ਕਰ ਦਿੱਤਾ। ਉਹਦੀ ਗੱਲ ਵੀ ਅਸੀਂ ਕਰਾਂਗੇ ਬਾਅਦ ਦੇ ਸੈਗਮੈਂਟ 'ਚ ਜਾ ਕੇ ਜੀ। ਲੇਕਿਨ ਜਿਹੜੀ ਦੁਖਾਂਤਕ ਗੱਲ ਹੋਰ ਵੀ ਵਾਪਰੀ ਕਿ ਕਿਵੇਂ ਅਮਰੀਕਾ ਨੇ ਇਹ ਕਹਿ ਕੇ ਕਿ ਇੱਕ ਹੋਰ ਪੋਟੈਂਸ਼ੀਅਲ ਬੰਬਰ ਜਾ ਰਿਹਾ ਸੀ, ਸੁਸਾਈਡ ਬੰਬਰ, ਔਰ ਉਹਨੂੰ ਅਸੀਂ ਹਿੱਟ ਕੀਤਾ ਔਰ ਉਹਦੀ ਕਾਰ ਨੂੰ ਜਿਹਦੇ 'ਚ ਐਕਸਪਲੋਸਿਵ ਸੀ ਉਹਦਾ ਵੱਡਾ ਧਮਾਕਾ ਹੋਇਆ। ਪਰ ਹੁਣ ਇਹ ਸਾਹਮਣੇ ਆਇਆ ਕਿ ਉਹਦੇ 'ਚ 10 ਤੋਂ ਜ਼ਿਆਦਾ ਜਿਹੜੇ ਨੇ ਸਿਵਿਲੀਅਨ, ਜਿਨ੍ਹਾਂ 'ਚ ਈਵਨ 2 ਸਾਲ ਦੀ ਬੱਚੀ ਵੀ ਸ਼ਾਮਲ ਹੈ, ਉਹ ਮਾਰੇ ਗਏ। ਸੋ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 30 ਅਗਸਤ ਦੀ ਰਾਤ ਹੈ ਔਰ ਜ਼ਾਹਰ ਹੈ ਉੱਥੇ 31 ਅਗਸਤ ਹੋ ਚੁੱਕਿਆ ਹੈ, ਲਾਸਟ ਡੇ ਹੈ। ਅਸੀਂ ਆਸ ਕਰਦੇ ਹਾਂ ਕਿ ਕੱਲ ਦਾ ਦਿਨ ਸੁਖ ਸਬੀਲੀ ਨਾਲ ਲੰਘ ਜਾਏ। ਹਾਲਾਂ ਇਹ ਵੀ ਨਹੀਂ ਹੈ ਕਿ ਉਸ ਤੋਂ ਬਾਅਦ ਕਿਸੇ ਨੇ ਕੋਈ ਅਮਨ ਦੀ ਗਾਰੰਟੀ ਦਿੱਤੀ ਹੋਈ ਹੈ, ਲੇਕਿਨ ਇੱਕ ਫੇਜ਼ ਜਿਹੜਾ ਅਮਨ ਸਮਝੌਤੇ ਦਾ ਫਰਵਰੀ 2020 'ਚ ਜਿਹੜਾ ਇਕਰਾਰਨਾਮਾ ਦੋਨਾਂ ਧਿਰਾਂ ਦੇ ਵਿੱਚ ਹੋਇਆ, ਉਸ ਦਾ ਘੱਟੋ ਘੱਟ ਇੱਕ ਚੈਪਟਰ ਕਲੋਜ਼ ਹੋਏਗਾ। ਔਰ ਅਜੇ ਆਉਣ ਵਾਲੇ ਚੈਪਟਰ ਕਿੰਨੇ ਦਰਦਨਾਕ ਹੋਣਗੇ ਜਾਂ ਖੁਸ਼ ਕਰਨ ਵਾਲੇ ਹੋਣਗੇ ਇਹ ਤਾਂ ਵਕਤ ਦੱਸੇਗਾ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਵੀ ਸਭ ਦੀਆਂ ਨਜ਼ਰਾਂ ਅਫਗਾਨਿਸਤਾਨ ਤੇ ਨੇ। ਹਿਊਮਨ ਮਿਜ਼ਰੀ, ਇਨਸਾਨੀ ਤਕਲੀਫ ਜੋ ਉੱਥੇ ਚੱਲ ਰਹੀ ਹੈ, ਉਹ ਵੀ ਹਰ ਇੱਕ ਨੂੰ, ਜਿਹੜਾ ਵੀ ਸੈਂਸਿਟਿਵ ਮਾਈਂਡ ਰੱਖਦਾ ਹੈ ਜਾਂ ਜਿਸ ਨੂੰ ਵੀ ਇਹ ਲੱਗਦਾ ਹੈ ਕਿ ਭਈ ਸਾਡਾ ਸਾਰਾ ਇਨਸਾਨੀ ਕਬੀਲਾ, ਇਨਸਾਨੀ ਸਮਾਜ, ਅਸੀਂ ਇੱਕ ਦੂਸਰੇ ਦਾ ਹੀ ਹਿੱਸਾ ਹੈ, ਉਹ ਉਹਨੂੰ ਮਹਿਸੂਸ ਕਰਦਾ। ਲੇਕਿਨ ਇਸ ਪੀਰੀਅਡ ਦੇ ਵਿੱਚ ਇੱਕ ਪਾਸੇ ਜਿੱਥੇ ਅਸੀਂ ਔਰ ਖ਼ਾਸ ਤੌਰ ਤੇ ਵੈਸਟਰਨ ਮੀਡੀਆ ਔਰ ਜਿਹਦੇ 'ਚ ਇੰਡੀਅਨ ਮੀਡੀਆ ਅੱਗੇ ਹੈ, ਉਹ ਤਾਲਿਬਾਨੀ ਸੋਚ, ਤਾਲਿਬਾਨੀ ਵਰਤਾਰਾ, ਹਰ ਚੀਜ਼ ਜਿਹੜੀ ਦਹਿਸ਼ਤਗਰਦੀ ਨਾਲ ਜੁੜੀ ਹੋਈ ਹੈ ਉਸ ਨੂੰ ਤਾਲਿਬਾਨ ਨਾਲ ਜੋੜ ਕੇ ਪ੍ਰਚਾਰ ਰਹੇ। ਔਰ ਨਤੀਜੇ ਦੇ ਤੌਰ ਤੇ ਭਾਰਤ ਦੇ ਖਿੱਤੇ ਦੇ ਵਿੱਚ ਵੱਡੀ ਹਿੱਸੇ 'ਚ ਲੋਕ ਉਸ ਪ੍ਰੋਪੇਗੈਂਡੇ ਨੂੰ ਸਮਝਦੇ ਨੇ ਕਿ ਭਾਈ ਇਹ ਕੀ ਹੈ। ਹਾਲਾਂ ਉਹਨੂੰ ਚੈਲੰਜ ਵੀ ਹੋ ਰਿਹਾ, ਲੇਕਿਨ ਇੱਕ ਵਰਤਾਰਾ ਜਿਹਨੂੰ ਭਾਰਤ ਦਾ ਇੱਕ ਵੱਡਾ ਕਿਸਾਨ ਲੀਡਰ ਰਕੇਸ਼ ਟਕੈਤ ਖੁਦ ਸਰਕਾਰੀ ਤਾਲਿਬਾਨੀ ਜਿਸ ਨੂੰ ਕਿਹਾ ਉਸਨੇ, ਉਹ ਵਰਤਾਰਾ ਕਰਨਾਲ ਦੇ ਵਿੱਚ ਵਾਪਰਿਆ, ਜਦੋਂ ਕਿ ਬੀਜੇਪੀ ਦੀ ਸਰਕਾਰ ਹੀ ਨਹੀਂ ਹੈ ਸਿਰਫ ਹਰਿਆਣਾ। ਜਿਸ ਗੱਲ ਦਾ ਧਿਆਨ ਰਹੇ ਕਿ ਮਨੋਹਰ ਲਾਲ ਖੱਟੜ ਤੇ ਮੋਦੀ, ਨਰਿੰਦਰ ਮੋਦੀ ਇੱਕੋ ਸਿੱਕੇ ਦੇ ਹੀ ਦੋ ਪਹਿਲੂ ਨੇ। ਸਿਰਫ ਇਹੀ ਨਹੀਂ ਕਿ ਵੀ ਉਹ ਇੱਕ ਬੀਜੇਪੀ ਹਕੂਮਤ ਨੂੰ ਸੈਕੰਡ ਟਰਮ ਰਨ ਕਰਦਾ ਹੈ ਜਦੋਂ ਕਿ ਐਬਸਲੂਟ ਮੈਜੋਰਿਟੀ ਬੀਜੇਪੀ ਨੂੰ ਨਹੀਂ ਸੀ ਮਿਲੀ, ਔਰ ਉਹਦੇ ਨਾਲ ਜਿਹੜਾ ਦੁਸ਼ਯੰਤ ਚੌਟਾਲਾ ਦੀ ਪਾਰਟੀ, ਜਿਹੜੀ ਕਿ ਇਹ ਚੌਟਾਲਾ ਫੈਮਿਲੀ, ਚੌਧਰੀ ਦੇਵੀ ਲਾਲ ਦਾ ਟੱਬਰ ਹੀ ਹੈ, ਉਹ ਡਿਪਟੀ ਚੀਫ ਮਿਨਿਸਟਰ ਹੈ। ਲੇਕਿਨ ਜੋ ਵੀ ਹਰਿਆਣੇ ਦੇ ਚੀਫ ਮਿਨਿਸਟਰ ਵੱਲੋਂ ਕਿਹਾ ਜਾਂਦਾ ਹੈ, ਜਿਹਨੂੰ ਮੋਦੀ ਖੁਦ ਨਹੀਂ ਕਹਿੰਦਾ ਅਜੇ ਤੱਕ, ਮੋਦੀ ਦੀ ਤਾਂ ਲਾਸਟ ਜਿਹੜੀ ਪ੍ਰੈਜੈਂਟੇਸ਼ਨ ਕਿਸਾਨਾਂ ਦੇ ਹਵਾਲੇ ਨਾਲ ਸੀ ਉਹ ਤਾਂ ਮੰਥਸ ਬਿਫੋਰ, ਜਦੋਂ ਕਿ ਉਹਨੇ ਕਿਹਾ ਜੀ ਕਿ ਆਈ ਐਮ ਜਸਟ ਅ ਫੋਨ ਕਾਲ ਅਵੇ, ਜਦੋਂ ਮਰਜ਼ੀ ਕਿਸਾਨਾਂ, ਪਰ ਉਹਦੇ ਕੋਲ ਨਾ ਕਿਸਾਨਾਂ ਨੂੰ ਮਿਲਣ ਦਾ ਵਕਤ ਹੈ, ਨਾ ਕਿਸਾਨਾਂ ਨੂੰ ਕਾਲ ਕਰਨ ਦਾ ਵਕਤ ਹੈ। ਲੇਕਿਨ ਉਹ
ਆਪਣੇ ਇਹਨਾਂ ਟੁੱਚਿਆਂ ਰਾਹੀਂ ਜਾਂ ਆਪਣੇ ਸਹਿਯੋਗੀ ਖੱਟੜ ਰਾਹੀਂ ਮੈਸੇਜ ਦੇ ਰਿਹਾ ਹੈ ਕਿ ਬੀਜੇਪੀ ਔਰ ਹਿੰਦੂ ਤਵੀਆਂ ਦੀ ਨੀਤੀ ਕੱਲੀ ਇਹ ਨਹੀਂ, ਕਿਸਾਨਾਂ ਪ੍ਰਤੀ ਓਵਰਆਲ ਜੋ ਉਹਨਾਂ ਦਾ ਵਰਤਾਰਾ ਹੈ, ਅਸੀਂ ਪਿਛਲੇ ਪੀਰੀਅਡ 'ਚ ਦੇਖਿਆ ਹੈ ਕਿ ਕਿਵੇਂ ਪਾਰਲੀਮੈਂਟ ਦੇ ਵਿੱਚ ਕਿਸ ਕਿਸਮ ਦੀ ਆਈਨੀ ਗੁੰਡਾਗਰਦੀ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਕਰਦੇ ਹਾਂ ਦੀ ਗੱਲ ਕਰਦੇ ਹਾਂ, ਪਰ ਕਿਵੇਂ ਪ੍ਰੈਕਟੀਕਲ ਗੁੰਡਾਗਰਦੀ ਭਾਰਤੀ ਰਾਜ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਹੋਈ, ਕਿਵੇਂ ਮਾਰਸ਼ਲ ਸੱਦ ਕੇ ਆਪੋਜੀਸ਼ਨ ਦੇ ਲੀਡਰਾਂ ਨੂੰ, ਖਾਸ ਤੌਰ ਤੇ ਬੀਬੀਆਂ ਨੂੰ ਕੁਟਵਾਇਆ ਗਿਆ। ਔਰ ਉਹ ਜਿਹੜਾ ਸਾਰਾ ਮੰਜ਼ਰ ਸੀ ਉਸ ਨੇ ਦੱਸ ਦਿੱਤਾ ਕਿ ਵੀ ਇਹ ਜਿਹੜੇ ਇਹਨਾਂ ਦੇ ਸਟਰੀਟ ਗੁੰਡੇ ਨੇ ਉਹ ਸਿਰਫ ਸਟਰੀਟਸ ਤੱਕ ਨਹੀਂ ਨੇ, ਹੁਣ ਉਹ ਸਟਰੀਟ ਗੁੰਡੇ ਜਿਹੜੇ ਨੇ ਉਹ ਪਾਰਲੀਮੈਂਟ ਅੰਦਰ ਸੱਦ ਕੇ ਵੀ, ਔਰ ਇਸ ਗੱਲ ਨੂੰ ਵੀ ਹਾਲਾਂਕਿ ਉਹਦੀ ਜਿਹੜੀ ਹੈ ਕਵਰੇਜ ਬਾਹਰ ਨਹੀਂ ਜਾ ਸਕਦੀ, ਉਸ ਨੂੰ ਇਹਨਾਂ ਦੇ ਆਪਣੇ ਜਿਹੜੇ ਗੋਦੀ ਮੀਡੀਆ 'ਚ ਵੀ ਚਲਾਇਆ ਗਿਆ ਦੱਸਣ ਦੇ ਲਈ ਕਿ ਸਾਡੇ ਤੋਂ ਨਾ ਇਹ ਐਮਪੀ ਮਹਿਫੂਜ਼ ਨੇ, ਕਾਮਨ ਬੰਦਾ ਤਾਂ ਪਹਿਲਾਂ ਹੀ ਮਹਿਫੂਜ਼ ਨਹੀਂ ਹੈ। ਔਰ ਅਸੀਂ ਇਸ ਦੌਰ ਦੇ ਵਿੱਚ ਇਹ ਵੀ ਦੇਖਦੇ ਹਾਂ ਕਿ ਇਸ ਅਫਗਾਨਿਸਤਾਨ ਦੇ ਇਸ ਸਾਰੇ ਸਿਨੈਰੀਓ ਨੂੰ ਲੈ ਕੇ ਭਾਰਤ ਦੇ ਵਿੱਚ ਕਿਵੇਂ ਇਹਨਾਂ ਦੇ ਸਟਰੀਟ ਗੁੰਡੇ ਕਿਤੇ ਕੋਈ ਚੂੜੀਆਂ ਵਾਲੇ ਮੁਸਲਮਾਨ ਨੂੰ ਕੁੱਟ ਕੇ ਜੈ ਸ਼੍ਰੀ ਰਾਮ ਕੋ ਆ ਰਹੇ ਨੇ। ਅੱਜ ਇੱਕ ਕਬਾੜੀਏ ਨਾਲ ਸੰਬੰਧਿਤ ਇਹ ਖਬਰ ਹੈ, ਔਰ ਹੋਰ ਥਾਵਾਂ ਦੇ ਉੱਤੇ ਕਿਸ ਕਿਸਮ ਦਾ ਇਹਨਾਂ ਦਾ ਵਰਤਾਰਾ ਇਹ ਚੱਲ ਰਿਹਾ। ਪਰ ਜਿਹੜਾ ਮੰਜ਼ਰ ਕਰਨਾਲ ਦੇ ਵਿੱਚ ਜਿੱਥੇ ਕਿ ਖੱਟੜ ਨੇ ਇੱਕ ਚੋਣ ਸਭਾ ਨੂੰ, ਜਾਂ ਚੋਣ ਸਭਾ ਤਾਂ ਨਹੀਂ, ਇੱਕ ਵੈਸੇ ਗੈਦਰਿੰਗ ਨੂੰ, ਕੋਈ ਉਦਘਾਟਨੀ ਸਮਾਰੋਹ ਰੱਖਿਆ ਹੋਇਆ ਸੀ, ਉਹਨੂੰ ਐਡਰੈਸ ਕਰਨ ਜਾਣਾ ਸੀ। ਸੋ ਜ਼ਾਹਰ ਹੈ ਕਿ ਪੀਸਫੁਲ ਤਰੀਕੇ ਦੇ ਨਾਲ ਇਹ ਹੱਕ ਬਣਦਾ ਹੈ ਕਿਸਾਨ ਹੋਣ, ਕਿਸੇ ਦਾ ਵੀ ਪ੍ਰੋਟੈਸਟ ਕਰਨ ਦਾ। ਕਿਵੇਂ ਉਹਨਾਂ ਨੂੰ ਨਾ ਸਿਰਫ ਰੋਕਿਆ ਗਿਆ, ਕਿਸ ਕਿਸਮ ਦਾ ਪੁਲਿਸ ਨੇ ਜਿਨ੍ਹਾਂ ਨੂੰ ਆਰਡਰ ਐਸਟੀਐਮ ਕਰ ਰਿਹਾ। ਹੁਣ ਇਹ ਤਾਂ ਹੁੰਦਾ ਹੈ ਕਿ ਐਸਟੀਐਮ ਮੌਕੇ ਦੇ ਉੱਤੇ ਮੌਜੂਦ ਹੁੰਦਾ ਹੈ ਜਦੋਂ ਕੋਈ ਐਕਸਟ੍ਰੀਮ ਹਾਲਤ ਹੁੰਦੀ ਹੈ, ਕੋਈ ਗੋਲੀ ਚਲਾਉਣ ਦਾ ਹੁਕਮ ਪੁਲਿਸ ਨਹੀਂ ਚਲਾ ਸਕਦੀ ਐਸਟੀਐਮ ਦੇ ਆਰਡਰ ਤੋਂ ਬਿਨਾਂ, ਪਰ ਐਸਟੀਐਮ ਪੁਲਿਸ ਆਫੀਸਰਸ ਔਰ ਜਵਾਨ ਉਹਨਾਂ ਨੂੰ ਖੜਾ ਹੋ ਕੇ ਐਡਰੈਸ ਕਰ ਰਿਹਾ ਹੈ। ਔਰ ਕੁਦਰਤੀ ਜਿਸ ਵੀ ਸਾਧਨ ਰਾਹੀਂ ਉਹ ਵੀਡੀਓ ਰਿਕਾਰਡ ਹੋਈ, ਉਹ ਹੁਣ ਆਪਣੇ ਆਪ 'ਚ ਸਬੂਤ ਹੈ ਕਿ ਕਿਸ ਹੱਦ ਤੱਕ ਇਹ ਜ਼ੁਲਮ ਪਹੁੰਚ ਚੁੱਕਾ ਹੈ। ਔਰ ਉਹ ਉਹਨਾਂ ਨੂੰ ਹਦਾਇਤ ਕਰ ਰਿਹਾ ਕਿ ਕਿਸੇ ਵੀ ਹਾਲਤ 'ਚ ਇੱਥੋਂ ਕਿਸਾਨ ਲੰਘਣੇ ਨਹੀਂ ਚਾਹੀਦੇ, ਇੱਥੋਂ ਜਾਣੇ ਨਹੀਂ ਚਾਹੀਦੇ, ਔਰ ਤੁਹਾਨੂੰ ਮੈਂ ਆਰਡਰ ਕਰ ਰਿਹਾ ਬਿਨਾਂ ਪਰਵਾਹ ਹੋ ਕੇ ਇਹਨਾਂ ਦੇ ਸਿਰ ਭੰਨੋ। ਹੁਣ ਇਹ ਉਸ ਦੀ ਜਿਹੜੀ ਹੈ ਡਾਇਰੈਕਟਿਵ ਐਸਟੀਐਮ ਔਨ ਰਿਕਾਰਡ ਇਹ ਹੁਕਮ ਦੇ ਰਿਹਾ, ਔਰ ਨਤੀਜਾ ਫਿਰ ਉਹ ਵਾਕਿਆ ਹੀ ਉਹਨਾਂ ਨੇ, ਪੁਲਿਸ ਨੇ ਸਿਰ ਭੰਨਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਔਰ ਜਦੋਂ ਬਹੁਤ ਵਾਰ ਇਹ ਪੁੱਛਿਆ ਜਾਂਦਾ ਹੈ ਸਾਨੂੰ, ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ, ਜਦੋਂ 84 ਤੋਂ 94 95 ਤੱਕ 1 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ, ਜੇਲ੍ਹਾਂ 'ਚ ਰੱਖ ਕੇ, ਪੁਲਿਸ ਥਾਣਿਆਂ 'ਚ ਰੱਖ ਕੇ ਟਾਰਚਰ ਕੀਤਾ ਗਿਆ। ਔਰ ਜ਼ਾਹਰ ਹੈ ਪੰਜਾਬ ਪੁਲਿਸ ਦੇ ਵਿੱਚ 80% ਤੋਂ ਜ਼ਿਆਦਾ ਸਿੱਖ ਸਨ ਉਦੋਂ ਵੀ, ਅੱਜ ਵੀ ਨੇ। ਤੇ ਇਹ ਗੱਲ ਅਕਸਰ ਪੁੱਛੀ ਜਾਂਦੀ ਹੈ ਕਿ ਵੀ ਕੀ ਕਾਰਨ ਹੈ ਕਿ ਵੀ ਜਿਹੜਾ ਸਿੱਖ ਪੁਲਿਸੀ ਹੈ ਉਹਨੂੰ ਕੋਈ ਤਰਸ ਨਹੀਂ ਆਉਂਦਾ ਜਦੋਂ ਉਹ ਜ਼ੁਲਮ ਕਰ ਰਿਹਾ ਹੁੰਦਾ ਹੈ। ਤੇ ਮੇਰਾ ਹਮੇਸ਼ਾ ਇਹਦੇ ਤੇ ਇਹ ਰਿਹਾ ਕਿ ਇਹ ਤਾਂ ਛੱਡ ਦਿਓ ਜੇ ਇਸ ਚੈਪਟਰ ਨੂੰ 47 ਤੋਂ ਬਾਅਦ, ਇਹ ਦੇਖੋ ਵੀ ਜਦੋਂ ਅੰਗਰੇਜ਼ ਇੱਥੇ ਰਹੇ 200 ਸਾਲ ਉਹਨਾਂ ਨੇ ਵੱਡੇ ਸਬ ਕੰਟੀਨੈਂਟ ਦੇ ਹਿੱਸੇ ਤੇ ਰੂਲ ਕੀਤਾ, ਪੰਜਾਬ ਦੇ ਉੱਤੇ ਉਹਨਾਂ ਨੇ ਸਿਰਫ 98 ਸਾਲ, ਕਿਉਂਕਿ 1849 ਚ ਆਏ, 1947 ਚ ਚਲੇ ਗਏ। ਤੇ ਕਿਸੇ ਵੀ ਗਿਵਨ ਟਾਈਮ ਤੇ ਉਹਨਾਂ ਦੀ ਗਿਣਤੀ 30,000 ਤੋਂ ਜ਼ਿਆਦਾ ਨਹੀਂ ਸੀ। ਤੇ ਜਦੋਂ ਗਏ 33 ਕਰੋੜ ਦੀ ਆਬਾਦੀ ਦੀ ਅਸੀਂ ਗੱਲ ਕਰਦੇ ਹਾਂ ਕਿ ਕਿਵੇਂ 30,000 ਗੋਰਾ 33 ਕਰੋੜ ਦੇ ਉੱਤੇ ਰੂਲ ਕਰ ਰਿਹਾ ਸੀ, ਕਿਉਂਕਿ ਉਹਨਾਂ ਨੇ ਉਸ ਕਿਸਮ ਦੇ ਮਰਸਨਰੀ, ਪਹਾੜੇ ਦੇ ਟੱਟੂ, ਯੂਨੀਫਾਰਮਡ ਗੁੰਡੇ ਜਿਹੜੇ ਕਿ ਆਪਣੇ ਮਾਸਟਰ ਦੇ ਹੁਕਮ ਦੇ ਥੱਲੇ ਔਰ ਮਾਸਟਰ ਨੂੰ ਖੁਸ਼ ਕਰਨ ਲਈ ਆਪਣੇ ਲੋਕਾਂ ਨੂੰ ਜਿਹੜਾ ਮਾਰਨ ਜਾਂ ਕੁੱਟਣ 'ਚ ਬੜੀ ਖੁਸ਼ੀ ਮਹਿਸੂਸ ਕਰਦੇ ਸੀ, ਫਿਰ ਜਾ ਕੇ ਸਲੂਟ ਮਾਰਦੇ ਸੀ ਗੋਰੇ ਸਾਹਿਬ ਨੂੰ ਕਿ ਸਾਹਿਬ ਕੱਢ ਦਿਆ ਹੈ, ਤੇ ਉਹ ਵੀ ਕਹਿੰਦਾ ਸੀ ਸ਼ਾਬਾਸ਼ ਸ਼ਾਬਾਸ਼ ਜਵਾਨ, ਹੈ ਨਾ। ਸੋ ਉਹੀ ਪੈਟਰਨ, ਔਰ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਵੀ ਉਹੀ ਜਿਹੜੀ ਆਰਮੀ ਜਿਹੜੀ ਕਿ ਯੂਨੀਅਨ ਜੈਕ ਦੇ ਲਈ ਲੜਦੀ ਰਹੀ, ਔਰ ਉਹੀ ਪੁਲਿਸ ਜਿਹਨਾਂ ਨੇ ਉਹਨਾਂ ਦੇ ਹੁਕਮਾਂ ਥੱਲੇ ਆਪਣੇ ਲੋਕਾਂ ਨੂੰ ਟਾਰਚਰ ਕੀਤਾ, ਉਹ ਭਾਵੇਂ ਅਸੀਂ ਉਸ 98 ਸਾਲ ਦੇ ਰੂਲ 'ਚ ਪੰਜਾਬ ਦੇ ਵਿੱਚ ਔਰ ਬਹੁਤ ਸਾਰੇ ਥਾਣਿਆਂ ਦੇ ਵਿੱਚ ਜਿੱਥੇ ਟਾਰਚਰ ਕੀਤਾ ਜਾਂਦਾ ਹੈ, ਔਰ ਜਿੱਥੇ ਉਹਨਾਂ ਨੇ ਕਿਤੇ ਘੋਟਣਾ ਫੇਰਿਆ ਜਾਂਦਾ ਹੈ, ਕਿਤੇ ਜਿਹੜੇ ਨੇ ਉਹ ਨਹੁੰ ਖਿੱਚੇ ਜਾਂਦੇ ਨੇ, ਪੁੱਠਾ ਟੰਗਿਆ ਜਾਂਦਾ ਹੈ, ਜਾਂ ਉਹ ਸਾਰੀ ਇਕਵਿਪਮੈਂਟ ਵੀ ਅਜੇ ਵੀ ਕਈ ਜਿਹੜੇ ਨੇ ਉਹ 100 ਸਾਲ ਪੁਰਾਣੀ ਹੈ, ਉੱਥੇ ਹੀ ਪਈ ਹੋਈ ਹੈ, ਕਿਉਂਕਿ ਉਹੀ ਤੌਰ ਤਰੀਕੇ ਜਿਹੜੇ ਜਿਸ ਢੰਗ ਦੇ ਨਾਲ ਉਹਨਾਂ ਨੇ
ਕੀਤਾ, ਕਿਉਂਕਿ ਹਮੇਸ਼ਾ ਜਿਹੜੇ ਜ਼ਾਲਮ ਨੇ, ਔਰ ਗੱਲ ਕੱਲੀ ਅੰਗਰੇਜ਼ਾਂ ਨੇ ਵੀ ਟੈਰਰ ਦੇ ਨਾਲ, ਜ਼ੋਰ ਦੇ ਨਾਲ, ਔਰ ਜਦੋਂ ਅਸੀਂ ਉਸ ਤੋਂ ਪਹਿਲਾਂ ਦੇ ਹੁਕਮਰਾਨਾਂ ਦੀ ਦੁਨੀਆ 'ਚ ਗੱਲ ਕਰਦੇ ਆਂ, ਉਹ ਚੰਗੇਜ਼ ਖਾਨ ਹੋਏ ਜਾਂ ਤੈਮੂਰ ਹੋਏ, ਜਾਂ ਬਾਅਦ ਦੇ ਵਿੱਚ ਅਸੀਂ ਈਰਾਨ ਦੇ ਹਵਾਲੇ ਨਾਲ ਨਾਦਰ ਸ਼ਾਹ ਦੀ ਗੱਲ ਕਰਦੇ, ਸੋ ਉਹਨਾਂ ਦਾ ਜਿਹੜਾ ਇਹ ਇੱਕ ਫੇਵਰਿਟ ਤਰੀਕਾ ਸੀ ਕਿ ਜਿਨ੍ਹਾਂ ਨੂੰ ਮਾਰਿਆ, ਮਾਰ ਕੇ ਉਹਨਾਂ ਦੇ ਖੋਪੜੀਆਂ ਦੇ ਮੀਨਾਰ ਚਿਣ ਦਿਓ। ਹੁਣ ਉਹਦਾ ਮਕਸਦ ਕੀ ਸੀ? ਕਿ ਡਰ ਪੈਦਾ ਕਰਨਾ, ਖੌਫ ਪੈਦਾ ਕਰਨਾ, ਕਿਉਂਕਿ ਉਹ ਜਿਹੜੇ ਮੀਨਾਰ ਹੱਡੀਆਂ ਦੇ ਵਿੱਚ ਕੈਲਸ਼ੀਅਮ ਫਾਸਫੋਰਸ ਹੁੰਦੀ ਹੈ, ਤੇ ਰਾਤ ਦੇ ਹਨੇਰੇ ਦੇ ਵਿੱਚ ਵੀ ਮੀਲਾਂ ਤੋਂ ਦੂਰ ਤੋਂ ਤੁਸੀਂ ਉਹਨਾਂ ਨੂੰ ਦੇਖਦੇ ਹੋ, ਇੱਕ ਖੌਫ ਪੈਦਾ ਕਰਨਾ। ਔਰ ਇਹੀ ਕਾਰਨ ਸੀ ਕਿ ਜਿਹੜੇ ਹਮਲਾਵਰ ਆਉਂਦੇ ਸੀ ਉਹਨਾਂ ਦੀ ਗਿਣਤੀ ਤਾਂ ਜਿਨ੍ਹਾਂ ਦੇ ਉੱਤੇ ਉਹ ਜ਼ੁਲਮ ਕਰਦੇ ਸੀ ਜਾਂ ਜਿਨ੍ਹਾਂ ਨੂੰ ਉਹ ਆਪਣੇ ਜ਼ੇਰ ਕਰਦੇ ਸੀ, ਉਹਨਾਂ ਦੇ ਸਾਹਮਣੇ ਆਟੇ 'ਚ ਲੂਣ ਦੇ ਬਰਾਬਰ ਵੀ ਨਹੀਂ ਸੀ, ਪਰ ਇੰਨਾ ਖੌਫ ਜਾਂ ਟੈਰਰ ਬੈਠ ਜਾਂਦਾ ਹੈ ਕਿ ਉਹ ਬਾਕੀ ਜਿਹੜੇ ਨੇ ਫਿਰ ਡਰਦੇ ਆ, ਸਿਰ ਚੁੱਕਦੇ ਨਹੀਂ ਨੇ। ਸੋ ਇਹੀ ਤਰੀਕਾ ਅੰਗਰੇਜ਼ਾਂ ਨੇ ਟੈਰਰ ਦੇ ਨਾਲ, ਔਰ ਉਹਨਾਂ ਨੇ ਵੀ ਉਸ ਕਿਸਮ ਦਾ ਇੱਕ ਨੈਟਵਰਕ ਕਨਸਟੀਟਿਊਸ਼ਨ ਦੇ ਨਾਂ ਥੱਲੇ ਜਾਂ ਇਲੈਕਸ਼ਨਾਂ ਦੇ ਨਾਂ ਥੱਲੇ ਕੀਤਾ। ਲੇਕਿਨ ਉਹਨਾਂ ਦਾ ਵੀ ਜਿਹੜਾ ਹਾਲਮਾਰਕ ਸੀ ਜਾਂ ਉਹਨਾਂ ਦਾ ਸਿਗਨੇਚਰ ਸੀ, ਉਹ ਟੈਰਰ ਸੀ। ਔਰ ਉਹਨਾਂ ਨੇ, ਅਸੀਂ ਇਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਕਿ ਮੋਦੀ ਔਰ ਇਹ ਸਾਰੀ ਬੀਜੇਪੀ ਦੀ ਹਕੂਮਤਾਂ ਡਰਾਮੇਬਾਜ਼ੀ ਕਰ ਰਹੀਆਂ ਨੇ, ਜਲਿਆਂਵਾਲੇ ਬਾਗ ਦਾ 102 ਸਾਲਾ ਪੀਰੀਅਡ, 102 ਸਾਲ ਲੰਘੇ ਨੇ ਅਪ੍ਰੈਲ ਮਹੀਨੇ ਦੇ ਵਿੱਚ, ਔਰ ਪਿਛਲੇ 1.5 ਸਾਲ ਤੋਂ ਜਲਿਆਂਵਾਲਾ ਬਾਗ ਬੰਦ ਕੀਤਾ ਹੋਇਆ ਸੀ ਸਾਰਿਆਂ ਲਈ, ਕੋਵਿਡ ਦੇ ਚੱਲਦੇ ਆ ਵੀ। ਫਿਰ ਇਹ ਹੈ ਜੀ ਕਿ ਉਹਦੇ ਨਾਲ ਅਸੀਂ ਵੱਡੀਆਂ ਐਗਜ਼ੀਬਿਸ਼ਨ ਗੈਲਰੀਜ਼ ਬਣਾ ਰਹੇ ਆ, 4 ਇਹ ਉਹ। ਔਰ ਅਜੇ ਇਹ ਘਟਨਾ ਵਾਪਰਨ ਤੋਂ 2 ਦਿਨ ਪਹਿਲਾਂ ਮੋਦੀ ਨੇ ਉਦਘਾਟਨ ਕੀਤਾ ਵਰਚੁਅਲ ਢੰਗ ਨਾਲ ਉਹ ਸਾਰੇ ਜਲਿਆਂਵਾਲੇ ਬਾਗ ਦਾ, ਜੋ ਉਹਨਾਂ ਨੇ ਗੈਲਰੀਜ਼। ਔਰ ਦੂਜਾ ਇੱਕ ਵੱਖਰੀ ਡਿਬੇਟ ਹੈ ਕਿ ਉਹਦੇ 'ਚ ਕਿਵੇਂ ਸਾਵਰਕਰ ਦੀ ਫੋਟੋ ਵੀ ਘਸੋੜੀ ਹੋਈ ਹੈ, ਔਰ ਦੂਸਰੇ ਵੀ ਆਪਣੇ ਵਾੜੇ ਹੋਏ ਨੇ, ਈਵਨ ਨਹਿਰੂ ਵੀ ਉਹਦੇ 'ਚੋਂ ਬਾਹਰ ਕੱਢਿਆ ਹੋਇਆ, ਈਵਨ ਸ਼ਹੀਦ ਭਗਤ ਸਿੰਘ ਦੀ ਫੋਟੋ ਹੈਟ ਪਾ ਕੇ ਉਹਨੂੰ ਬਿਠਾਇਆ ਹੋਇਆ। ਉਹ ਇੱਕ ਵੱਖਰਾ ਪਾਰਟ ਹੈ ਵੀ ਉਹਦੇ 'ਚੋਂ ਵੀ ਕਿਵੇਂ ਉਹ ਆਪਣਾ ਹਿੰਦੂਤਵਾ ਦਾ ਏਜੰਡਾ ਪ੍ਰਮੋਟ ਕਰ ਰਹੇ ਨੇ। ਲੇਕਿਨ ਉਹ ਡਾਇਰ ਜਿਹੜੇ ਹੁਣ ਇੱਕ ਤਾਂ ਪੰਜਾਬ ਦਾ ਗਵਰਨਰ ਮਾਈਕਲ ਆਡਵਾਇਰ, ਇਸ ਗੱਲ ਦਾ ਧਿਆਨ ਰਿਹਾ ਕਿ ਸ਼ਹੀਦ ਊਧਮ ਸਿੰਘ ਨੇ ਜਿਹੜਾ 21 ਸਾਲ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦਾ ਕਾਂਡ ਕੀਤਾ ਜਾਂਦਾ ਹੈ, ਜਿਹਦੇ ਤੋਂ ਬਾਅਦ ਇਨਕੁਆਇਰੀ ਹੰਟਰ ਕਮਿਸ਼ਨ ਬਣਦਾ ਹੈ, ਉਹਨੂੰ ਮੌਕੇ ਦਾ ਬ੍ਰਿਗੇਡੀਅਰ ਜਿਹੜਾ ਮੇਜਰ ਜਨਰਲ ਸੀ ਡਾਇਰ, ਇੱਕ ਮਾਈਕਲ ਆਡਵਾਇਰ ਹੈ ਗਵਰਨਰ ਪੰਜਾਬ ਦਾ, ਜਿਹਦੇ ਹੁਕਮਾਂ ਥੱਲੇ ਸਭ ਕੁਝ ਹੋਇਆ, ਜਿਹਨੇ ਸੀ ਕਿ ਵੀ ਇਹ ਪੰਜਾਬੀਆਂ ਨੂੰ ਸਬਕ ਸਿਖਾਣਾ, ਔਰ ਉਹਦਾ ਹੀ ਨਤੀਜਾ ਸੀ ਕਿ ਵੀ ਇਹ ਜੋ ਅੰਮ੍ਰਿਤਸਰ ਦੇ ਵਿੱਚ ਇੱਕ ਐਂਟਰੀ ਸੀ ਉਸ ਬਾਗ ਦੀ, ਉਹਨੂੰ ਬਲੌਕ ਕਰਕੇ ਉਹਨੇ ਉਸ ਤੋਂ ਪਹਿਲਾਂ ਮਾਰਸ਼ਲ ਆ ਅੰਮ੍ਰਿਤਸਰ ਚ ਲਾਇਆ ਸੀ, ਢਿੱਡ ਦੇ ਪਰਨੇ ਰਿੰਗਾਇਆ ਗਿਆ ਔਰ ਜਿਹੜਾ ਉਹ ਕੀਤਾ ਗਿਆ। ਔਰ ਉੱਥੇ ਉਹਨੇ ਜਿਹੜਾ ਅੱਜ ਵੀ 102 ਸਾਲ ਬਾਅਦ ਉਹਨੂੰ ਵਰਸਟ ਪਾਰਟ ਦੇ ਵਿੱਚ ਮੈਸੈਕਰ ਕਿਹਾ ਜਾਂਦਾ ਹੈ, ਔਰ ਜਿਹੜਾ ਵੀ ਜਦੋਂ ਕੋਈ ਇੰਗਲੈਂਡ ਦੀ ਰਾਣੀ ਜਾਂ ਪ੍ਰਾਈਮ ਮਿਨਿਸਟਰ ਜਾਂ ਕੋਈ ਜਾਂਦਾ ਉੱਥੇ ਹਿੰਦੂਤਵੀ ਔਰ ਸੋ ਕਾਲਡ ਸੈਕੂਲਰਿਸਟ ਤੇ ਲੈਫਟਿਸਟ ਇਹ ਰੌਲਾ ਸ਼ੁਰੂ ਕਰ ਦਿੰਦੇ ਨੇ ਜੀ, ਮਾਫੀ ਮੰਗੇ ਇੰਗਲੈਂਡ, ਇਹ ਉਹ ਕੀਤਾ। ਹਾਲਾਂ ਉਸ ਸਾਰੇ ਦੇ ਵਿੱਚ ਸਰਕਾਰੀ ਵੀ ਔਰ ਪ੍ਰਾਈਵੇਟ ਵੀ ਜੇ ਲਿਬਰਲੀ ਕਿਹਾ ਜਾਏ ਤੇ 600-700 ਬੰਦੇ ਮਾਰੇ ਗਏ ਸੀ, ਇੰਨੇ ਕੁ ਜ਼ਖਮੀ ਹੋਏ ਸੀ, ਲੇਕਿਨ ਉਹ ਅੱਜ ਤੱਕ ਵੀ ਕਾਲਾ ਧੱਬਾ ਹੈ ਅੰਗਰੇਜ਼ੀ ਸਾਮਰਾਜ ਦੇ ਸਿਰ ਤੇ। ਹੁਣ ਜਿਹੜੇ ਬਾਰ-ਬਾਰ ਜਿਹੜੇ ਨੇ ਉਹ ਜਲਿਆਂਵਾਲੇ ਬਾਗ ਦੀ, ਉਸ ਤੋਂ ਬਾਅਦ ਜੂਨ 84 ਚ ਕੀ ਹੋਇਆ ਉਹਦੇ ਸਾਹਮਣੇ ਜਲਿਆਂਵਾਲਾ ਬਾਗ ਕੀ ਹੈ, ਜਿੱਥੇ ਤੁਸੀਂ ਇੱਕ ਹਫ਼ਤਾ ਜਿਹੜਾ ਹੈ ਉਹ ਆਪਣੇ ਸ਼ਹਿਰੀਆਂ ਨੂੰ ਟੈਂਕਾਂ ਤੋਪਾਂ ਦੇ ਹਮਲੇ ਦੇ ਨਾਲ ਮਾਰ ਰਹੇ ਹੋ, ਔਰ ਕਿਵੇਂ ਦਰਬਾਰ ਸਾਹਿਬ ਦੀਆਂ ਪਰਕਰਮਾਂ ਔਰ ਸਰੋਵਰ ਲਹੂ ਨਾਲ ਜਿਹੜਾ ਉਹ ਭਰਿਆ ਜਾਂਦਾ ਹੈ। ਛੋਟੇ-ਛੋਟੇ 2-2 ਮਹੀਨੇ ਦੇ ਬੱਚੇ, ਬਜ਼ੁਰਗ 80-80 ਸਾਲਾਂ ਦੇ ਪੁਆਇੰਟ ਬਲੈਂਕ ਰੇਂਜ ਦੇ ਵਿੱਚ ਮਾਰੇ, ਲੇਕਿਨ ਉਸ ਦਾ ਜਿਹੜੇ ਲੋਕ ਜ਼ਿਕਰ ਤੱਕ ਨਹੀਂ ਕਰਦੇ ਹੈ। ਲੇਕਿਨ ਜਲਿਆਂਵਾਲਾ ਬਾਗ ਕਿਉਂਕਿ ਉਹਨਾਂ ਨੂੰ ਸੂਟ ਕਰਦਾ, ਵਿਕਦਾ ਉਹਨਾਂ ਦਾ ਸੌਦਾ। ਔਰ ਜੇ ਤੁਸੀਂ ਜਿਹੜਾ ਇਹਨਾਂ ਦਾ ਡਿਜ਼ਾਈਨ ਵੀ ਜਲਿਆਂਵਾਲੇ ਬਾਗ ਦੇ ਸਮਾਰਕ ਦਾ ਜਾਂ ਮੈਮੋਰੀਅਲ ਦਾ, ਉਹ ਇਵੇਂ ਹੀ ਹੈ ਜਿਵੇਂ ਕੋਈ ਸ਼ਿਵਲਿੰਗ ਖੜਾ ਕੀਤਾ ਹੋਏ, ਇਸ ਕਿਸਮ ਦਾ ਮੰਦਿਰ ਦੇ ਡਿਜ਼ਾਈਨ ਥੱਲੇ। ਹਾਲਾਂ ਕਿਤੇ ਵੀ ਦੁਨੀਆ 'ਚ ਤੁਸੀਂ ਇਸ ਕਿਸਮ ਦੀਆਂ ਜਿਹੜੇ ਹੋਲੋਕਾਸਟ ਜਾਂ ਦੂਸਰੇ ਨਾਲ ਬਣੇ ਹੁੰਦੇ ਨੇ ਇਹ ਨਹੀਂ, ਲੇਕਿਨ ਪ੍ਰਭਾਵ ਇਹੀ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂ ਉਹ ਵਾਪਰਿਆ ਵੀ ਵਿਸਾਖੀ ਵਾਲੇ ਦਿਨ, ਉਹਦੇ 'ਚ ਮਰਨ ਵਾਲੇ ਮੁਸਲਮਾਨ ਵੀ ਨੇ, ਸਿੱਖ ਵੀ ਨੇ, ਜ਼ਿਆਦਾ ਨੇ, ਲੇਕਿਨ ਉਹਨੂੰ ਵੀ ਐਂ ਪੇਸ਼ ਕੀਤਾ ਜਾਂਦਾ ਉਸੇ ਨਾਲ ਸਾਰਾ ਜੋੜ ਕੇ ਕਿ ਜਿਵੇਂ ਇਹਨਾਂ ਦਾ। ਪਰ ਜੇ ਤੁਸੀਂ ਸਿੰਬੋਲਿਜ਼ਮ ਹੀ ਦੇਖਣਾ ਹੋਏ ਤੇ ਇੱਕ ਪਾਸੇ 2 ਦਿਨ ਪਹਿਲਾਂ ਉਸ ਜਲਿਆਂਵਾਲੇ ਬਾਗ ਦੀ ਜੀ 4 ਗੈਲਰੀਆਂ ਹੁਣ ਅਸੀਂ ਖੋਲ ਦਿੱਤਾ ਹੈ, ਹੁਣ
ਯਾਦਾਂ ਅਸੀਂ ਇਕੱਠਾ ਕਰਨੀਆਂ। ਅਮਰਿੰਦਰ ਸਿੰਘ ਨੂੰ ਵੀ ਫਿਕਰ ਪਿਆ ਹੋਇਆ ਹੈ ਕਿ ਜੀ ਅੱਜ ਤੱਕ ਜਿੰਨੇ ਮਰੇ ਉਹਨਾਂ ਦਾ ਕੋਈ ਐਗਜ਼ੈਕਟ ਡਾਟਾ ਨਹੀਂ ਆਇਆ। ਅਸੀਂ ਹੁਣ ਇੱਕ ਟੀਮ ਬਣਾ ਰਹੇ ਹਾਂ ਜਿਹੜੇ ਕਿ ਐਗਜ਼ੈਕਟ ਗਿਣਤੀ, ਤੁਸੀਂ ਪਹਿਲਾਂ ਜੂਨ 84 ਦੀ ਕਰ ਲਓ, ਪਹਿਲਾਂ ਜਿਹੜੇ ਕਿਸਾਨ ਤੁਹਾਡੇ ਸਾਹਮਣੇ 600 ਤੋਂ 700 ਸ਼ਹੀਦ ਹੋਏ ਨੇ, ਇਹਨਾਂ ਦਾ ਹੀ ਡਾਟਾ ਰਿਲੀਜ਼ ਕਰਕੇ ਤੁਸੀਂ ਜ਼ਰਾ ਦੱਸ ਦਿਓ ਜਿੰਨੇ ਕੁ ਉਹਨੇ ਮਾਰੇ ਡਾਇਰ ਨੇ ਉੱਥੇ, ਉਹ ਤਾਂ ਜਿਹੜੇ ਨੇ ਉਹ ਕਿਸਾਨ ਲਹਿਰ 'ਚ ਮਰ ਗਏ, ਸਿੱਖਾਂ ਦੀਆਂ ਕੁਰਬਾਨੀਆਂ ਤਾਂ ਇੱਕ ਪਾਸੇ ਰਹਿ ਗਈਆਂ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਲੋਕਲ ਕਰਨ ਵਾਲਾ ਤਾਂ ਬ੍ਰਿਗੇਡੀਅਰ ਡਾਇਰ ਜਿਹੜਾ ਉਹ ਤਾਂ ਚਲਾ ਗਿਆ ਡਿਮੋਟ ਹੋ ਕੇ ਔਰ ਕੁਦਰਤੀ ਮੌਤ ਤੇ ਮਰਿਆ। ਲੇਕਿਨ ਪੰਜਾਬ ਦੀ ਧਰਤੀ ਦਾ ਇੱਕ ਅਣਖੀ ਗੱਭਰੂ ਯਤੀਮ ਜਿਹੜਾ ਯਤੀਮਖਾਨਾ ਅੰਮ੍ਰਿਤਸਰ 'ਚ ਪੜ੍ਹਦਾ ਸੀ, ਸ਼ਹੀਦ ਊਧਮ ਸਿੰਘ ਜਿਹਨੇ ਮੈਟ੍ਰਿਕ ਉੱਥੋਂ ਕੀਤੀ, ਉਹ ਵੀ ਉੱਥੇ ਮੌਜੂਦ ਸੀ। ਉਹਨੇ ਅਕਾਲ ਤਖਤ ਤੇ ਆ ਕੇ ਦਰਬਾਰ ਸਾਹਿਬ 'ਚ ਇਹ ਸਹੁੰ ਖਾਧੀ ਕਿ ਮੈਂ ਇਸ ਦਾ ਬਦਲਾ ਲਵਾਂਗਾ। ਔਰ ਜ਼ਾਹਿਰ ਹੈ ਕਿ ਥੱਲੜੇ ਪੁਲਸੀਆ ਕੌਣ ਕੀ ਕਰ ਰਿਹਾ ਜਾਂ ਅਦਰਵੇ ਕੌਣ ਕੀ ਕਰ ਰਿਹਾ, ਹੁਕਮ ਉੱਤੋਂ ਹੀ ਆਉਂਦਾ। ਔਰ ਉਸ ਵੇਲੇ ਮਾਈਕਲ ਉਡਵਾਇਰ ਪੰਜਾਬ ਦਾ ਗਵਰਨਰ ਸੀ ਜਿਹਨੇ ਪੰਜਾਬੀਆਂ ਨੂੰ ਸਬਕ ਸਿਖਾਉਣ ਦਾ ਜਿਹੜਾ ਉਹ ਧਈਆ ਕੀਤਾ ਹੋਇਆ ਸੀ। ਔਰ 21 ਸਾਲ ਬਾਅਦ ਇੰਗਲੈਂਡ ਦੇ ਵਿੱਚ ਜਾ ਕੇ ਲੰਡਨ ਦੇ ਵਿੱਚ ਪਬਲਿਕਲੀ ਉਹਨੂੰ ਚੈਲੰਜ ਕਰਕੇ ਸ਼ਹੀਦ ਊਧਮ ਸਿੰਘ ਨੇ ਮਾਈਕਲ ਉਡਵਾਇਰ ਨੂੰ ਸਜ਼ਾ ਯਾਫਤਾ ਕੀਤਾ ਸੀ। ਹੁਣ ਇੱਕ ਪਾਸੇ ਇਹੀ ਮੋਦੀ ਔਰ ਇਹੀ ਸਰਕਾਰ ਉਸ ਆਪਣੇ ਉਦਘਾਟਨੀ 2 ਦਿਨ ਪਹਿਲਾਂ ਜੋ ਉਦਘਾਟਨ ਕਰ ਰਹੇ ਨੇ ਉਹਦੇ 'ਚ ਜਿਹੜਾ ਉਹ ਬੜੀ ਹਮਦਰਦੀ ਔਰ ਜ਼ੁਲਮ ਔਰ ਦੂਸਰੇ ਦੀ ਗੱਲ ਕਰ ਰਹੇ ਨੇ। ਅਮਰਿੰਦਰ ਸਿੰਘ ਕੈਪਟਨ ਕਹਿ ਰਿਹਾ ਜੀ ਡਾਟਾ ਐਗਜ਼ੈਕਟ ਕਿੰਨੇ ਮਰੇ, ਤੇ ਨਾਲ ਕਹਿ ਰਿਹਾ ਜੀ ਸਰਕਾਰ ਉਹ ਪਿਸਤੌਲ ਜਿਹੜੀ ਹੈ ਉਹ ਮੰਗਵਾਏ ਇੰਗਲੈਂਡ ਤੋਂ ਜਿਹਦੇ ਨਾਲ ਉਹਨਾਂ ਨੇ ਊਧਮ ਸਿੰਘ ਨੇ ਮਾਰਿਆ ਸੀ। ਲੇਕਿਨ ਜੋ ਕਰਨਾਲ ਦੇ ਵਿੱਚ ਵਾਪਰਿਆ, ਔਰ ਮੈਂ ਗੱਲ ਜਿਵੇਂ ਬ੍ਰਿਟਿਸ਼ ਮਰਸਨਰੀ ਬਣ ਕੇ ਪੁਲਸੀਆਂ ਦੇ ਜ਼ੁਲਮ ਉਦੋਂ ਹੋਣ, ਗੁਰਦੁਆਰਾ ਸੁਧਾਰ ਲਹਿਰ ਵੇਲੇ ਹੋਣ ਦੀ ਗੱਲ ਕੀਤੀ। ਅੱਜ ਅਸੀਂ ਹਰਿਆਣੇ ਦੇ ਇਸ ਕਰਨਾਲ ਦਾ ਇੱਕ ਜਿਹੜਾ ਮਿੰਨੀ ਅਸੀਂ ਟ੍ਰੇਲਰ ਦੇਖਿਆ ਜਿਹਦਾ ਵਰਸਟ ਆਉਣ ਵਾਲੇ ਦਿਨਾਂ 'ਚ ਹਿੰਦੂਤਵੀਆਂ ਦੇ ਇਰਾਦੇ ਕੀ ਨੇ ਉਸ ਦਾ ਤੁਹਾਨੂੰ ਇੱਕ ਝਲਕ ਮਿਲਦੀ ਹੈ। ਉਸ ਦੇ ਵਿੱਚ ਪੱਗ ਵਾਲਾ ਥਾਣੇਦਾਰ ਹਰਜਿੰਦਰ ਸਿੰਘ ਨਾਂ ਦਾ ਵਿਰਕ, ਉਹ ਵੀ ਫਿਰ ਉਹਦਾ ਥੱਲੋਂ ਵੀ, ਔਰ ਬਹੁਤਿਆਂ ਨੂੰ ਲੱਗਦਾ ਔਰ ਹਾਲਾਂਕਿ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਬਾਈਕਾਟ ਕੀਤਾ। ਉਹਨਾਂ ਨੇ ਕਿਹਾ ਵੀ ਇਹਦੇ ਸਿਰ ਦੀ ਹੁਣ ਪੱਗ ਰਹਿਣੀ ਨਹੀਂ ਹੈ। ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਲੋਕਾਂ ਨੇ ਫੈਸਲਾ ਉਹਨੂੰ ਵਾਰਨ ਕਰਤਾ, ਉਹਨਾਂ ਨੇ ਪਿੰਡ ਵਾਲਿਆਂ ਨੇ। ਔਰ ਉਹਨਾਂ ਦੇ ਆਪਣੇ ਰਿਸ਼ਤੇਦਾਰ ਨੇ ਜਿਹੜੇ ਉਸ ਇਕੱਠ ਦੇ ਵਿੱਚ ਸ਼ਾਮਲ ਹੁੰਦੇ ਨੇ ਜਿਹਦੇ 'ਚ ਬਾਈਕ। ਪਰ ਇਹ ਬਿਹੇਵੀਅਰ ਐਕਸਪਲੇਨ ਕਰਦਾ ਹੈ ਕਿ ਇਹ ਜਿਹੜੇ ਹਾਕਮਾਂ ਦੇ ਕੁੱਤੇ ਹੁੰਦੇ ਨੇ ਉਹ ਕਿਸ ਹੱਦ ਤੱਕ ਜਾ ਗਏ। ਔਰ ਇਹੀ ਜਦੋਂ ਗੁਰੂ ਨਾਨਕ ਸਾਹਿਬ ਨੇ ਇੰਨੀ ਸਟਰੋਂਗ ਲੈਂਗੁਏਜ ਯੂਜ਼ ਕੀਤੀ ਸੀ, ਜਿਹੜੇ ਲੋਕ ਅਹਿਲਕਾਰ ਨੇ ਕਿ ਜਦੋਂ ਰਾਜੇ ਜ਼ੁਲਮ ਦੇ ਉੱਤੇ ਉਤਾਰੂ ਹੁੰਦੇ ਨੇ ਤੇ ਗੁਰੂ ਨਾਨਕ ਸਾਹਿਬ ਦੀ ਵੇਲੇ ਦੇ ਹਾਕਮਾਂ ਦੀ ਗੱਲ ਕਰਦੇ ਆ, ਉਹਨਾਂ ਫਰਮਾਇਆ ਸੀ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ। ਕਿ ਇਹ ਜਿਵੇਂ ਸ਼ੇਰ ਆਪਣੇ ਸ਼ਿਕਾਰ ਤੇ ਝਪਟਦਾ ਹੈ ਔਰ ਉਸ ਨੂੰ ਉਹ ਆਪਣੀ ਭੁੱਖ ਮੁਤਾਬਕ ਖਾ ਲੈਂਦਾ, ਔਰ ਜੋ ਬਾਕੀ ਹੁੰਦਾ ਹੈ ਉਸ ਦੇ ਉੱਤੇ ਬਾਕੀ ਜਾਨਵਰ ਜਿਹੜੇ ਨੇ ਉਹ ਝਪਟਦੇ ਨੇ। ਕਿ ਵੀ ਇਹ ਇਵੇਂ ਹੀ ਇਹ ਹੈਲਪਲੈਸ ਪਰਜਾ, ਆਮ ਲੋਕ, ਲੋਕਾਈ, ਜਨਤਾ, ਖਲਕਤ, ਉਹਨਾਂ ਦੇ ਉੱਤੇ ਜਿਹੜੇ ਹਾਕਮ ਨੇ ਇਹ ਸ਼ੇਰ ਵਾਂਗ ਝਪਟਦੇ ਨੇ। ਤੇ ਅੱਗੋਂ ਜਿਹੜੇ ਇਹਨਾਂ ਦੇ ਅਹਿਲਕਾਰ ਜਾਂ ਦੂਜੇ ਨੇ ਉਹ ਫਿਰ ਕੁੱਤਿਆਂ ਵਾਂਗ, ਜਿਵੇਂ ਕੁੱਤੇ ਉਸ ਸ਼ਿਕਾਰ ਕੀਤੇ ਉਸ ਕੈਰੀਕੇਚਰ ਦੇ ਉੱਤੇ ਜਿਹੜਾ ਉਹ ਝਪਟ ਰਹੇ ਨੇ, ਜਾਂ ਉਸ ਚੋਂ ਖਾਰ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਕਿਵੇਂ ਆਰਾਮ ਨਾਲ ਬੈਠੇ ਘਰਾਂ 'ਚ ਲੋਕ ਆਰਾਮ ਦੀ ਜ਼ਿੰਦਗੀ ਰਹਿ ਰਹੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖਲਲ ਪਾਉਂਦੇ ਨੇ ਕਿ ਭਾਈ ਅੱਗੋਂ ਜਿਹੜੇ ਫਿਰ ਉਹਨਾਂ ਦੇ ਚਾਕਰ ਨੇ, ਉਹਨਾਂ ਮੁਕੱਦਮਾਂ ਦੇ ਚਾਕਰ ਨਹਿੰਦਾ ਪਾ, ਉਹ ਆਪਣੇ ਨੋਹਾਂ ਨਾਲ ਹੀ ਨੋਚ ਰਹੇ ਨੇ ਵੀ ਜੋ ਜਿਹਦੇ ਹੱਥ ਆਂਦਾ ਰਤ ਪਿੱਤ ਕੁੱਤਿਓ ਚੱਟ ਜਾਓ, ਕਿ ਕੁੱਤਿਆਂ ਦਾ ਅਖੀਰ। ਸੋ ਇਹੀ ਵਰਤਾਰਾ ਅਸੀਂ ਇਸ ਸਿਸਟਮ ਦਾ ਦੇਖ ਤਾਂ ਪਿਛਲੇ 75 ਸਾਲ ਤੋਂ ਹੀ ਰਹੇ ਹਾਂ। ਸਿੱਖਾਂ ਨੂੰ ਜਾਂ ਭਾਰਤ ਦੇ ਨਕਸ਼ੇ 'ਚ ਮੁਸਲਮਾਨਾਂ ਨੂੰ ਜਾਂ ਕਸ਼ਮੀਰੀਆਂ ਨੂੰ ਜਾਂ ਨਾਰਥ ਈਸਟ ਦੇ ਟਰਾਈਬਲਸ ਨੂੰ, ਜਿੱਥੇ 200 ਤੋਂ ਜ਼ਿਆਦਾ ਕਬੀਲੇ ਰਹਿੰਦੇ ਨੇ, ਜਿਨ੍ਹਾਂ 'ਚ ਜਿਹੜੇ ਵੱਡੀ ਗਿਣਤੀ 'ਚ ਕਬੀਲੇ ਈਸਾਈ ਮੱਤ ਦੇ ਵਿੱਚ ਨਾਗਾਲੈਂਡ, ਮਿਜ਼ੋਰਮ ਔਰ ਇਸ ਸਾਰੇ 'ਚ ਨੇ, ਉਹ ਤਾਂ ਸਫ਼ਰ ਕਰ ਹੀ ਰਹੇ ਨੇ। ਪਰ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਨਹੀਂ, ਜੇ ਅਸੀਂ ਹਥਿਆਰਬੰਦ ਸੰਘਰਸ਼ ਨਾ ਕਰੀਏ, ਅਜੇ ਵੀ ਉਸ ਕਿਸਮ ਦੇ ਲੋਕ ਰਹੇ ਨੇ, ਉਹ ਦੇਖ ਲੈਣ ਕਿ ਵੀ ਕਿਸਾਨ ਮੂਵਮੈਂਟ ਜਿਹੜੀ ਉਹਨਾਂ ਬੈਠਿਆਂ ਸੁੱਤਿਆਂ ਦੇ ਉੱਤੇ ਲਿਆ ਕੇ 3 ਕਾਨੂੰਨ ਨਾਫਜ਼ ਕਰ ਦਿੱਤੇ ਗਏ,
ਕਿ ਜੀ ਅਸੀਂ ਤੁਹਾਡਾ ਭਲਾ ਕਰ ਰਹੇ ਹਾਂ। ਉਹ ਹੱਥ ਜੋੜ ਕੇ ਕਹਿ ਰਹੇ ਨੇ ਸਾਨੂੰ ਤੁਹਾਡਾ ਭਲਾ ਨਹੀਂ ਚਾਹੀਦਾ। ਬਿਲਕੁਲ ਕਿਵੇਂ ਉਸ ਸਾਰੇ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਉਹ ਜੂਨ ਤੋਂ ਲੈ ਕੇ ਜੂਨ 2020 ਤੋਂ ਪੀਸਫੁਲੀ ਜਿਹੜਾ ਉਹ ਐਜੀਟੇਟ ਕਰਦੇ ਨੇ, ਨਵੰਬਰ ਤੱਕ ਪਹੁੰਚਦੇ ਆ ਉਹ ਇਹ ਡਿਸਾਈਡ ਕਰ ਵੀ ਇੱਥੇ ਤਾਂ ਇਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਹੁਣ ਕਾਨੂੰਨ ਪੰਜਾਬ ਨੇ ਤਾਂ ਪਾਸ ਨਹੀਂ ਕੀਤੇ ਹੋਏ, ਹਾਲਾਂ ਵਰਸ ਜਦੋਂ ਅਸੀਂ ਦੇਖਦੇ ਹਾਂ ਕੁਝ ਵੀ ਹੁੰਦਾ ਹੈ, ਬੰਦ ਹੁੰਦੇ ਨੇ ਹਾਈਵੇ, ਉਹ ਪੰਜਾਬ ਹੁੰਦਾ ਹੈ। ਲੇਕਿਨ ਉਹ ਫੈਸਲਾ ਕਰਦੇ ਨੇ ਵੀ ਦਿੱਲੀ ਦੀਆਂ ਬਰੂਹਾਂ ਤੇ ਬਹਿਣੇ ਜਾ ਕੇ। ਫਿਰ ਹਰਿਆਣੇ 'ਚ ਕੀ ਵਾਪਰਦਾ ਨਵੰਬਰ 'ਚ, ਉਹ ਪਾਣੀ ਦੀਆਂ ਤੋਪਾਂ ਹੋਣ, ਰਾਹ 'ਚ ਜਿਹੜੇ ਵੱਡੇ ਵੱਡੇ ਕਰੇਨਾਂ ਦੇ ਨਾਲ ਰੱਖੀਆਂ ਹੋਈਆਂ ਰੁਕਾਵਟਾਂ ਹੋਣ, ਤੇ ਅਖੀਰ ਟਿਕਰੀ ਜਾਂ ਸਿੰਘੂ ਜਾਂ ਦੂਸਰੇ ਥਾਵਾਂ ਤੇ ਪਹੁੰਚਣ ਤੋਂ ਬਾਅਦ ਉੱਥੇ ਕਿੰਨੀਆਂ ਕਿੰਨੀਆਂ ਕਿੱਲਾਂ ਵਿਛਾਈਆਂ ਹੋਣ। ਬਿਲਕੁਲ ਪਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਪੰਜਾਬ ਦੀ ਜਵਾਨੀ ਦਾ ਰੋਹ ਜਿਹੜਾ ਉਹਨਾਂ ਕ੍ਰੇਨ ਨਾਲ ਰੱਖੇ ਪੱਥਰਾਂ ਨੂੰ ਹੱਥਾਂ ਦੇ ਨਾਲ ਵਗਾ ਕੇ ਪਰੇ ਮਾਰਦਾ ਹੈ, ਉੱਥੇ ਪਹੁੰਚਦਾ ਹੈ। ਔਰ ਉਹ ਪਿਕਚਰਸ ਹਰਿਆਣੇ ਦੀਆਂ ਕਿ ਕਿਵੇਂ ਹਰਿਆਣੇ ਦੀ ਪੁਲਿਸ ਜ਼ਬਰ ਕਰ ਰਹੀ ਹੈ ਕਿਸਾਨਾਂ ਤੇ, ਜਿਹੜੀ ਨਵੰਬਰ ਦੇ ਵਿੱਚ ਸਾਹਮਣੇ ਆਇਆ। ਫਿਰ ਅਸੀਂ 26 ਜਨਵਰੀ ਤੋਂ ਬਾਅਦ ਦੇਖਿਆ ਕਿ ਕਿਵੇਂ ਹਰਿਆਣੇ ਦੀ ਉਸ ਟੈਰੀਟਰੀ ਵਾਲਿਆਂ ਨੂੰ ਭੜਕਾ ਕੇ ਹਿੰਦੂਤਵੀ ਗੁੰਡਿਆਂ ਨੂੰ ਲਿਆ ਕੇ ਕਿਵੇਂ ਉਹਨਾਂ ਨੇ ਜਿਹੜਾ ਉਹ ਜ਼ਲੀਲ ਕੀਤਾ ਸਿੱਖਾਂ ਨੂੰ, ਮਾਰ ਕੁਟਾਈ ਤੱਕ ਉਹਨਾਂ ਦੇ ਲੰਗਰ ਵਾਲੇ 'ਚ ਵੜ ਕੇ ਵੀ ਜਿਹੜਾ ਉਹਨਾਂ ਨੇ ਕਿਵੇਂ ਤਸ਼ੱਦਦ ਕੀਤਾ। ਜੀ ਸੁਪਰੀਮ ਕੋਰਟ ਜਿਹਦੇ ਸਾਹਮਣੇ ਸਭ ਕੁਝ ਪਿਆ ਹੋਇਆ ਹੈ, ਉਹਨਾਂ ਨੇ ਜਿਹੜਾ ਉਸ ਦੇ ਉੱਤੇ ਬੈਠੇ ਨੇ ਸੁਪਰੀਮ ਕੋਰਟ ਦੀ ਪੂਰੀ ਉਹਨਾਂ ਦਾ ਬੈਂਚ, ਪਰ ਉਹ ਬਾਹਰ ਹੀ ਨਹੀਂ ਆਇਆ ਕਿ ਜੀ ਉਹਨਾਂ ਨੇ ਕਮੇਟੀ ਬਣਾਈ ਸੀ, ਉਹਨਾਂ ਦੀ ਕੀ ਰਿਪੋਰਟ ਹੈ ਕੀ ਨਹੀਂ ਹੈ। ਲੇਕਿਨ ਇਸ ਸਭ ਦੇ ਚਲਦੇ ਆ ਕਿਸਾਨਾਂ ਦਾ ਦਰਦ ਕਿਸੇ ਨੇ ਨਾ ਸਮਝਿਆ ਔਰ ਨਾ ਹੀ ਕੋਈ, ਜੇ ਮੈਂ ਇਹ ਕਹਾਂ ਕਿ ਭਾਈ ਠੀਕ ਹੈ ਕਹਿਣ ਨੂੰ, ਅਸੀਂ ਵੀ ਇਹ ਕਹਿ ਰਹੇ ਹਾਂ ਕਿਸਾਨ ਲਹਿਰ ਜਾਂ ਉੱਥੇ ਤੁਹਾਨੂੰ ਪੰਜਾਬ ਹਰਿਆਣਾ ਜਾਂ ਚਲੋ ਭਲਾ ਹੋਏ ਥੋੜਾ ਬਹੁਤ ਵੈਸਟਰਨ ਯੂਪੀ ਦੇ ਜਾਂ ਇਹ ਟਕੈਤ ਭਰਾਵਾਂ ਦਾ, ਕੱਲ ਨੂੰ ਉਹਨਾਂ ਦਾ ਆਪਣਾ ਪੋਲੀਟੀਕਲ ਐਂਬੀਸ਼ਨ ਕੀ ਨਿਕਲਣਾ ਸਾਨੂੰ ਨਹੀਂ ਪਤਾ ਹੈ। ਲੇਕਿਨ ਅੱਜ ਦੀ ਡੇਟ 'ਚ ਘੱਟੋ ਘੱਟ ਉਹਨਾਂ ਨੇ ਇਸ ਨੂੰ ਜਿਹੜਾ ਥੋੜਾ ਬਹੁਤ ਧਰਵਾਸ ਜ਼ਰੂਰ ਦਿੱਤਾ ਹੋਇਆ। ਲੇਕਿਨ ਇਸ ਤੋਂ ਬਿਨਾਂ ਬਾਕੀ ਭਾਰਤ ਦਾ ਕਿਸਾਨ ਕਿੱਥੇ ਹੈ? ਬਾਕੀ ਸੂਬਿਆਂ ਦੇ ਵਿੱਚ ਵੀ ਜੇ ਕਾਂਗਰਸ ਦਾ ਹੀ ਇਹ ਏਜੰਡਾ ਜੀ ਉਹਨੇ ਕਿਸਾਨਾਂ ਦਾ ਇਹ ਖੜਾ ਕਰਨਾ ਹੈ, ਰਾਜਸਥਾਨ 'ਚ ਵੀ ਕਾਂਗਰਸ ਦੀ ਹਕੂਮਤ ਹੈ, ਦੂਸਰੀਆਂ ਥਾਵਾਂ ਤੇ ਵੀ ਹੈ, ਛੱਤੀਸਗੜ੍ਹ 'ਚ ਉੱਥੇ ਕਿਉਂ ਨਹੀਂ ਪਰ ਕਿਉਂਕਿ ਸਿੱਖ ਇਹ ਸਮਝਦਾ ਹੈ ਕਿ ਭਾਈ ਇਹ ਜਿਹੜੀ ਕਿਸਾਨੀ ਮੋਰਚੇ ਦੀ ਲਾਈਨ ਵੀ ਹੈ, ਕਿਸਾਨੀ ਲੀਡਰ ਜਿਹੜੇ ਨੇ ਉਹ ਜਿੰਨੇ ਮਰਜ਼ੀ ਆਪਣੇ ਆਪ ਨੂੰ ਡਿਸਟੈਂਸ ਕਰਨ ਸਿੱਖੀ ਤੋਂ, ਸਿੱਖ ਐਂਗਲ ਤੋਂ, ਪਰ ਅਲਟੀਮੇਟਲੀ ਦੁਸ਼ਮਣ ਦਾ ਟਾਰਗੇਟ ਕੀ ਹੈ ਉਹ ਤੁਸੀਂ ਜੇ ਕਰਨਾਲ ਦੇ ਵਾਕਿਆਤ ਜਿਸ ਦੀਆਂ ਪਿਕਚਰਸ ਸਾਰੇ ਪਾਸੇ ਨੇ, ਔਰ ਮੈਂ ਐਕਸਪੈਕਟ ਕਰਦਾ ਵੀ ਟੈਕਨੀਕਲ ਟੀਮ ਦਿਖਾ ਰਹੀ ਹੋਏਗੀ ਕਿ ਬਈ ਕੀ ਚੱਲ ਰਿਹਾ, ਕਿ ਉਹਦੇ 'ਚ ਕਿਵੇਂ ਐਸਡੀਐਮ ਦੇ ਆਰਡਰ ਤੋਂ ਬਾਅਦ ਕਿਵੇਂ ਛੱਲੀਆਂ ਵਾਂਗ ਕਿਸਾਨਾਂ ਨੂੰ ਕੁੱਟਿਆ ਗਿਆ। ਬਿਲਕੁਲ ਕਿਵੇਂ ਜਿਹੜਾ ਉਹ ਇੱਕ ਕਿਸਾਨ ਦੀ ਡੈਥ ਵੀ ਹੁੰਦੀ ਹੈ, ਇੱਕ ਨੌਜਵਾਨ ਗੁਰਜੰਟ ਸਿੰਘ ਜਾਂ ਗੁਰਜੀਤ ਸਿੰਘ ਜਿਹਦਾ ਨਾਂ ਹੈ, ਉਸ ਦੇ ਨੱਕ ਦੀ ਹੱਡੀ ਟੁੱਟਦੀ ਹੈ ਔਰ ਇਹ ਵੀ ਆ ਹਸਪੀਟਲ ਬੈੱਡ ਤੇ ਪਿਆ, ਉਹਦੀ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ। ਔਰ ਉਸ ਸਾਰੇ ਤੋਂ ਬਾਅਦ ਵੀ ਜੇ ਤਾਂ ਉਹ ਵੀਡੀਓ ਹੀ ਨਾ ਸਾਹਮਣੇ ਆਂਦੀ ਫਿਰ ਤਾਂ ਇਹਨਾਂ ਨੇ ਹੁਣ ਤੱਕ ਕਿੰਨੇ ਕਿਸਾਨ ਚੁੱਕ ਕੇ ਅੰਦਰ ਦਿੱਤੇ ਹੋਣੇ ਸੀ। ਇਹ ਵੀ ਇੱਕ ਅੱਧੀ ਹੋਰ ਵੀਡੀਓ ਸਾਹਮਣੇ ਆਇਆ ਕਿ ਪੁਲਿਸ ਵਾਲੇ ਹੀ ਚੁੱਕ ਕੇ ਜਿਹੜੇ ਨੇ ਪੱਥਰ ਮਾਰ ਰਹੇ ਨੇ। ਲੇਕਿਨ ਤੁਸੀਂ ਇਹਨਾਂ ਦੇ ਬਿਆਨ ਦੇਖੋ, ਹਾਲਾਂ ਇਹਨਾਂ ਦਾ ਉਹ ਮਨੀਪੁਰ ਕੇ ਕਿੱਥੋਂ ਦਾ ਇੱਕ ਗਵਰਨਰ ਹੈ ਸਤਪਾਲ, ਵੈਸਟਰਨ ਯੂਪੀ ਦਾ, ਉਹ ਇੱਕੋ ਇੱਕ ਮੈਨੂੰ ਨਜ਼ਰ ਆਇਆ। ਹਾਲਾਂ ਉਸ ਤੋਂ ਪਹਿਲਾਂ ਉਸੇ ਨੇ ਹੀ ਜਦੋਂ ਟਕੈਤ ਨੂੰ ਇਹ ਟਿਕਰੀ ਬਾਰਡਰ ਤੋਂ ਪੁਲਿਸ ਅਰੈਸਟ ਕਰਨਾ ਚਾਹੁੰਦੀ ਸੀ 26 ਜਨਵਰੀ ਤੋਂ ਬਾਅਦ, ਉਹਨੇ ਵਾਰਨ ਕੀਤਾ ਸੀ ਕਿਉਂਕਿ ਹੋ ਸਕਦਾ ਹੈ ਉਹ ਵਾਪਸ ਸਿਆਸਤ 'ਚ ਕੁਦਰਨਾ ਚਾਹੁੰਦਾ ਹੋਏ ਗਵਰਨਰ ਤੋਂ ਬਾਅਦ। ਲੇਕਿਨ ਉਹਨੇ ਅੱਜ ਇਹ ਕਿਹਾ, ਉਹਨੇ ਕਿਹਾ ਕਿ ਭਾਈ ਇਹ ਜਿਹੜੀ ਐਸਟੀਐਮ ਜੋ ਲੈਂਗੁਏਜ ਇਸਤੇਮਾਲ ਕਰ ਰਿਹਾ, ਉਹਨੇ ਕਿਹਾ ਵੀ ਇਹਨੂੰ ਅਫਸਰ ਰਹਿਣ ਦਾ ਕੋਈ ਹੱਕ ਨਹੀਂ ਹੈ। ਉਹਨੇ ਮਨੋਹਰ ਲਾਲ ਖੱਟੜ ਨੂੰ ਕਿਹਾ ਕਿ ਭਾਈ ਇਹ ਤੂੰ ਮਾਫੀ ਮੰਗ ਲੋਕਾਂ ਤੋਂ, ਔਰ ਉਹਨੇ ਆਪਣੀ ਪਾਰਟੀ ਨੂੰ ਵੀ ਕਿਹਾ ਕਿ ਜੇ ਇਹੀ ਤੁਹਾਡਾ ਵਰਤਾਰਾ ਰਿਹਾ, ਉਹਨੇ ਕਿਹਾ ਮੈਂ ਵੈਸਟਰਨ ਯੂਪੀ ਤੋਂ ਹਾਂ, ਅੱਜ ਵੀ ਉੱਥੇ ਪਿੰਡਾਂ ਦੇ ਵਿੱਚ ਕੋਈ ਬੀਜੇਪੀ ਦੇ ਲੀਡਰ ਵੜ ਨਹੀਂ ਸਕਦੇ, ਇਹ ਤੁਹਾਡਾ ਬੇੜਾ ਗਰਕ ਕਰੇਗਾ। ਸੋ ਇਹ ਕਈ ਵਾਰੀ ਗੁੱਡ ਕਾਪ ਬੈਡ ਕਾਪ ਵੀ ਹੁੰਦਾ, ਭਾਵੇਂ ਇਹੀ ਉਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਹੋਏ। ਲੇਕਿਨ ਜਿਹੜਾ ਦੂਸਰਾ ਪਾਸਾ ਹੈ ਉਹਦੇ 'ਚ ਉਹ ਖੁੱਲ੍ਹ ਕੇ ਜਿਹੜਾ ਖੱਟੜ ਹੈ ਉਹ ਇਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਇਹਦੇ 'ਚ ਸਿਰਫ ਪੰਜਾਬ ਦੇ ਕਿਸਾਨ ਹੀ ਬੈਠੇ ਨੇ ਟਿਕਰੀ ਔਰ ਦੂਸਰੇ ਬਾਰਡਰ ਤੇ ਵੀ, ਔਰ ਨਾਲ ਦੀ ਨਾਲ ਉਸ ਨੇ ਇਸ ਗੱਲ ਨੂੰ ਜਸਟੀਫਾਈ ਕੀਤਾ ਕਿ ਇਹ ਕੀ ਹੈ। ਲੇਕਿਨ ਮੈਂ ਪਹਿਲਾਂ ਰਕੇਸ਼ ਟਕੈਤ ਦੀ ਗੱਲ ਕਰਾਂ, ਉਹਨੇ ਕਿਹਾ
ਕਿ ਇਹ ਜਿਹੜਾ ਜੋ ਵਰਤਾਰਾ ਕੀਤਾ ਹੈ ਇਹਨੇ ਜਨਰਲ ਡਾਇਰ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਉਹਨੇ ਕਿਹਾ ਵੀ ਜਿਹੜੇ ਲੋਕ ਸਾਨੂੰ ਕਦੇ ਖਾਲਿਸਤਾਨੀ, ਕਦੇ ਪਾਕਿਸਤਾਨੀ, ਕਦੇ ਹੋਰ ਜਿਹੜੇ ਨੇ ਉਹ ਲਕਬ ਦਿੰਦੇ ਸੀ, ਅੱਜ ਇਹਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰੀ ਤਾਲਿਬਾਨੀ ਨੇ। ਔਰ ਉਹਨੇ ਕਿਹਾ ਵੀ ਆ ਜਿਹੜਾ ਸਿਨਾ ਵਰਗਾ ਅਫਸਰ ਜਾਂ ਦੂਜਾ ਇਹਨੂੰ ਜਾ ਕੇ ਉੱਥੇ ਨਕਸਲ ਇਨਫੈਕਟਡ ਏਰੀਆ ਦੇ ਵਿੱਚ ਪੋਸਟ ਕਰੋ, ਇੱਥੋਂ ਕੱਢੋ। ਔਰ ਉਹਨੂੰ ਡਿਫੈਂਡ ਕਰਨ ਦੇ ਲਈ ਕਰਨਾਲ ਦਾ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਕਿ ਜੀ ਬੇਸ਼ੱਕ ਉਹਨੇ ਜੋ ਕਿਹਾ ਉਹਦੀ ਸ਼ਬਦਾਵਲੀ ਠੀਕ ਨਹੀਂ ਹੈ, ਪਰ ਉਹਦੀ ਭਾਵਨਾ ਗਲਤ ਨਹੀਂ ਸੀ, ਕਿਉਂਕਿ ਔਰ ਖੱਟੜ ਤਾਂ ਇਵੇਂ ਪ੍ਰੈਜ਼ੈਂਟ ਕਰ ਰਿਹਾ ਹੁਣ ਉਹਦੇ ਜਿਹੜਾ ਕੀ ਹੈ ਉਹਨੂੰ ਜਸਟੀਫਾਈ ਕਰ ਰਿਹਾ ਖੱਟੜ ਚੀਫ ਮਿਨਿਸਟਰ। break heads order. Khattar says Karnal SDM's choice of word inappropriate, defends police action against farmers. ਉਹਨੇ ਕਿਹਾ ਜੀ ਬਿਲਕੁਲ ਇਹ ਵਾਇਲੈਂਸ ਕਰ ਰਹੇ ਨੇ ਕਿਸਾਨ। ਉਹਨਾਂ ਨੂੰ ਇਹ ਵਾਰਨ ਵੀ ਕੀਤਾ ਹੈ ਕਿ ਜੀ ਤੁਹਾਡੀ ਐਜੀਟੇਸ਼ਨ ਬਿਲਕੁਲ ਹੀ, ਉਹਨੇ ਕਿਹਾ ਪਹਿਲਾਂ ਹੀ ਪੰਜਾਬ ਦੇ ਨੇ ਅਮਰਿੰਦਰ ਸਿੰਘ ਕਰਵਾ ਰਿਹਾ ਹੈ, ਇਹ ਜਿਹੜਾ ਉਹ ਕਾਂਗਰਸ ਕਰਾ ਰਹੀ ਹੈ, ਇਹਨਾਂ ਦੇ ਨਾਲ ਲੈਫਟਿਸਟ ਕਮਿਊਨਿਸਟ ਰਲੇ ਹੋਏ ਨੇ। ਹਾਲਾਂ ਉਹਦਾ ਆਪਣਾ ਹੀ ਡਿਪਟੀ ਚੀਫ ਮਿਨਿਸਟਰ ਦੁਸ਼ਯੰਤ ਚਟਾਲਾ ਜਿਹੜਾ ਹੈ ਉਹ ਕਹਿ ਰਿਹਾ ਕਿ ਵੀ ਗਵਰਨਮੈਂਟ ਵਿਲ ਡੈਫੀਨਿਟਲੀ ਟੇਕ ਵਟਐਵਰ ਐਕਸ਼ਨ ਇਜ਼ ਡੀਮਡ ਫਿਟ। ਔਰ ਖੱਟੜ ਕਹਿ ਰਿਹਾ ਦੇਖੋ ਇਹ ਕਿਸਾਨ ਰਲੇ ਹੋਏ ਨੇ, ਇਸੇ ਲਈ ਰਾਜੇਵਾਲ ਨੇ ਉਹਦੇ ਅਮਰਿੰਦਰ ਦੇ ਮੂੰਹ 'ਚ ਮਠਿਆਈ ਪਾਈ, ਇਸ ਤੋਂ ਵੱਡਾ ਹੋਰ ਕੀ ਸਬੂਤ ਚਾਹੀਦਾ। ਔਰ ਉਹਨੇ ਕਿਹਾ ਇਟ ਇਜ਼ ਹਾਰਸ਼ ਰਿਐਲਿਟੀ ਹੀਅਰ ਇਜ਼ ਹਰਿਆਣਾ, ਔਰ ਅਸੀਂ ਜਿਹੜਾ ਬਿਲਕੁਲ ਫਾਰਮਰਸ ਆਰ ਹੈਪੀ ਇਨ ਹਰਿਆਣਾ, ਹਰਿਆਣੇ ਦੇ ਕਿਸਾਨ ਬਿਲਕੁਲ ਖੁਸ਼ ਨੇ। ਲੇਕਿਨ ਇਹ ਗੱਲ ਜਿਹੜੀ ਹੈ ਉਹਨੇ ਟਕੈਤ ਨੇ ਵੀ ਕਹੀ ਔਰ ਗੁਰਨਾਮ ਸਿੰਘ ਚੜੂਨੀ ਨੇ ਵੀ ਕਹੀ, ਜਿਹੜਾ ਕਿ ਕੈਚਿੰਗ ਫਰੇਜ਼ ਵੀ ਬਣਦਾ ਹੈ ਔਰ ਇਹ ਭਾਵਨਾ ਵੀ ਦੱਸਦਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਅੱਜ ਜੇ ਜਨਰਲ ਡਾਇਰ ਬਣਨ ਦਾ ਇਹਨਾਂ ਨੂੰ ਜ਼ਿਆਦਾ ਸ਼ੌਕ ਹੈ ਤੇ ਕੱਲ ਨੂੰ ਜਦੋਂ ਕੋਈ ਉਦਮ ਸਿੰਘ ਬਣ ਗਿਆ ਤੇ ਉਹਨੇ ਕਿਹਾ ਚੜੂਨੀ ਨੇ ਵੀ ਰੋਣਾ ਮਤ, ਫਿਰ ਮਤ ਰੋਣਾ ਕਿ ਜੇ ਉਦਮ ਸਿੰਘ ਆ ਗਿਆ। ਸੋ ਹਾਲਾਂ ਇਹ ਵੀ ਜਦੋਂ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਦੇਖਦੇ ਆ ਉਹ ਕਹਿ ਰਹੇ ਨੇ ਉਹ ਕਿਉਂ ਖਾਲੀ ਹੱਥ ਜਾ ਕੇ ਕੁੱਟ ਖਾ ਰਹੇ ਹੋ, ਹੱਥ 'ਚ ਸੋਟੀਆਂ ਹੀ ਰੱਖੋ ਘੱਟੋ ਘੱਟ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਰਾ ਪਾਰਟ ਇਹ ਅਜੇ ਕੰਟੀਨਿਊ ਹੋਏਗਾ, ਕਿਉਂਕਿ ਜਿਵੇਂ ਮੈਂ ਕਿਹਾ ਮਨੋਹਰ ਲਾਲ ਖੱਟੜ ਇਹਦਾ ਰੂਮਮੇਟ ਮੋਦੀ ਦਾ ਇੱਕੋ ਹੀ RSS ਦਾ ਕਾਡਰ, ਇਵੇਂ ਦਾ ਹੀ ਉਸ ਦਾ ਸਾਰਾ ਵਰਤਾਰਾ। ਔਰ ਇਹ ਹਰਿਆਣੇ ਨੂੰ ਇਹਨਾਂ ਨੇ ਟੈਸਟ ਲੈਬ ਬਣਾਇਆ ਹੋਇਆ ਔਰ ਅਲਟੀਮੇਟਲੀ ਜਿੱਥੇ ਅਫਗਾਨਿਸਤਾਨ ਦੀਆਂ ਡਿਵੈਲਪਮੈਂਟਸ 'ਚੋਂ ਇਹ ਪੋਲੀਟੀਕਲ ਮਾਈਲੇਜ ਕੱਢ ਰਹੇ ਨੇ, ਇਹਨਾਂ ਨੂੰ ਕੋਈ ਫਿਕਰ ਨਹੀਂ ਹੈ ਕਿ ਇਹਨਾਂ ਦੀਆਂ ਨੀਤੀਆਂ ਜੋ ਇਹਨਾਂ ਨੇ ਤਾਲਿਬਾਨ ਪ੍ਰਤੀ ਅਪਣਾਈਆਂ ਜਾਂ ਇਹਨਾਂ ਦੀ ਜਿਹੜੀ ਬਕਵਾਸਬਾਜ਼ੀ ਹੈ ਉਹ ਉੱਥੇ ਰਹਿੰਦੇ ਹਿੰਦੂ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ, ਲੌਂਗ ਟਰਮ ਇੰਡੀਅਨ ਸਟੇਟ ਦੇ ਇੰਟਰਸਟ ਕਿਵੇਂ ਡੈਮੇਜ ਹੋਣਗੇ, ਉਹ ਉਸ ਨੂੰ ਲੱਗੇ ਹੋਏ ਨੇ ਭਾਰਤ ਦੇ ਮੁਸਲਮਾਨਾਂ ਨੂੰ ਤਾਲਿਬਾਨੀ ਸਾਬਤ ਕਰਨ। ਔਰ ਇਸ ਸਾਰੇ ਦੇ ਚਲਦਿਆਂ ਜਦੋਂ ਅਸੀਂ ਦੇਖਦੇ ਹਾਂ ਕਿ ਉਹਦਾ ਰਿਐਕਸ਼ਨ ਪੰਜਾਬ ਦੇ ਵਿੱਚ ਆਇਆ ਜੀ, ਫਾਰਮਰਸ ਇਨ ਪੰਜਾਬ ਬਲੌਕ ਰੋਡਸ ਬਰਨ ਐਫੀਜੀਜ਼ ਓਵਰ ਲਾਠੀ ਚਾਰਜ। ਪੰਜਾਬ ਦੇ ਵਿੱਚ ਤਾਂ ਤੁਸੀਂ ਕਿਉਂਕਿ ਪੰਜਾਬ ਤਾਂ ਖਲੋਏਗਾ ਹੀ, ਉਹ ਤਾਂ ਅਮਰਿੰਦਰ ਔਰ ਨੋ ਅਮਰਿੰਦਰ ਉਹਦੇ ਨਾਲ ਕੀ ਫਰਕ ਪੈਂਦਾ ਹੈ। ਔਰ ਇਹ ਜੋ ਕੁਝ ਬਾਕੀ 'ਚ ਹੈ, ਬਾਕੀ 'ਚ ਮੈਨੂੰ ਨਹੀਂ ਨਜ਼ਰ ਆਉਂਦਾ ਕਿ ਭਾਈ ਸਾਰਿਆਂ ਨੂੰ ਜਿਹੜਾ ਚੱਲ ਰਿਹਾ ਔਰ ਹੁਣ ਤਾਂ ਇੰਨਾ ਆ ਗਿਆ ਜੀ ਅਪੋਲੋਜਾਈਜ਼ ਕਰੇ ਖੱਟੜ। ਔਰ ਇਹ ਵੀ ਖਬਰਾਂ ਨੇ ਅਜੇ ਕਨਫਰਮ ਤਾਂ ਨਹੀਂ ਹੈ ਵੀ ਉਹਨੂੰ SDM ਨੂੰ ਸਸਪੈਂਡ ਕਰਤਾ, ਪਰ ਉਹ ਤਾਂ ਜਿਵੇਂ ਮੈਂ ਕਿਹਾ ਵੀ ਮਰਸਨਰੀਆਂ ਵਾਂਗ ਆਪਣੇ ਆਕਾ ਨੂੰ ਆਪਣੇ ਮਾਲਕ ਨੂੰ ਖੁਸ਼ ਕਰਨ ਦੇ ਉੱਤੇ ਨੇ ਕਿ ਵੀ ਪ੍ਰਮੋਸ਼ਨ ਹੋਏ। ਹਕੀਕਤਨ ਜੋ ਨਜ਼ਰ ਆ ਰਿਹਾ ਹੈ ਉਹ ਇਹੀ ਹੈ ਕਿ ਇਹਨਾਂ ਨੇ ਸਿੱਖਾਂ ਨੂੰ ਔਰ ਭਾਰਤ ਦੇ ਮੁਸਲਮਾਨਾਂ ਨੂੰ ਉਹ ਤਾਲਿਬਾਨ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਸਬਕ ਸਿਖਾ ਰਹੇ ਨੇ। ਔਰ ਇਹ ਕਿਸਾਨਾਂ ਦੇ ਨਾਂ ਥੱਲੇ ਜੋ ਉਹਨਾਂ ਨੇ ਜਿਹੜਾ ਉੱਥੇ ਖੂਨ ਡੋਲਿਆ ਔਰ ਜਿਸ ਬਰੂਟੈਲਿਟੀ ਦੇ ਨਾਲ ਇਹ ਕੀਤਾ। ਔਰ ਅਸੀਂ ਅੱਜ ਦਾ ਪ੍ਰੋਗਰਾਮ ਸਰਦਾਰ ਸਰਮੇਲ ਸਿੰਘ ਸਾਡੇ ਬੜੇ ਪਿਆਰੇ ਵੀਰ ਨੇ ਵਰਜੀਨੀਆ ਤੋਂ, ਉਹਨਾਂ ਨੇ ਸਪਾਂਸਰ ਕੀਤਾ। ਔਰ ਉਹਨਾਂ ਦਾ ਵੀ ਮੈਸੇਜ ਜੋ ਤੁਸੀਂ ਕਿਹਾ ਕਿ ਭਾਈ ਘੱਟੋ ਘੱਟ ਜਿਨ੍ਹਾਂ ਨੂੰ ਹੋਰ ਨਜ਼ਰ ਨਹੀਂ ਆਉਂਦਾ ਕਿ ਕੌਮ ਦੀ ਡੈਸਟਨੀ ਕੀ ਹੈ, ਉਹ ਕਿਸਾਨਾਂ ਦਾ ਹੀ ਦੇਖ ਲੈਣ ਕਿ ਭਾਈ ਕਿਵੇਂ ਸਾਲ ਤੋਂ ਜ਼ਿਆਦਾ ਬੀਤਣ ਤੋਂ ਬਾਅਦ ਵੀ ਔਰ ਜੋ ਹਰਿਆਣੇ ਦੀ ਘਟਨਾ ਕੱਲ ਵਾਪਰਦੀ ਹੈ ਇਹ ਆਪਣੇ ਆਪ 'ਚ ਸਬੂਤ ਹੈ ਕਿ ਸਰਕਾਰ ਦੀਆਂ ਨੀਤੀਆਂ ਕੀ ਨੇ। ਔਰ ਸਾਡੇ ਲਈ ਇਹ ਇੱਕ ਜ਼ਰੂਰੀ ਹੈ ਕਿ ਅਸੀਂ ਮੀਡੀਆ ਰਾਹੀਂ ਆਪਣੀ ਗੱਲ ਹੀ ਕਰ ਸਕਦੇ ਹਾਂ, ਇੱਥੇ ਰਹਿੰਦੇ ਹਾਂ, ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹਾਂ, ਤੜਫ ਤਾਂ ਹੈ ਵੀ ਕੁਝ ਹੋਰ ਵੀ ਕਰ ਸਕੀਏ। ਪਰ ਚਲੋ ਵਕਤ ਆਏਗਾ ਜੇ ਗੁਰੂ ਨੇ ਚਾਹਿਆ ਤੇ ਬਾਹਰ ਡਾਇਸਪੋਰਾ ਸੇ ਕੋਈ ਆਰਾਮ ਨਾਲ ਨਹੀਂ ਬੈਠਾ ਹੋਇਆ ਜਾਂ ਸਿਰਫ ਗੱਲਾਂ ਕਰਨ ਲਈ ਨਹੀਂ ਬੈਠੇ ਹੋਏ। ਲੇਕਿਨ ਇਸ ਸਾਰੇ ਚੋਂ ਇੱਕ ਗੱਲ ਬਾਰ-ਬਾਰ ਫੋਕਸ ਹੋਣੀ ਚਾਹੀਦੀ ਹੈ ਕਿ ਆਪਣਾ ਘਰ ਬਣਾਏ ਬਿਨਾ
ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਜੀ ਤੁਸੀਂ ਸ਼ਾਂਤੀ ਸ਼ਾਂਤੀ ਕੁੱਕੀ ਜਾਓ, ਮੰਤਰ ਬਣਾ ਕੇ ਉਹਨੂੰ ਜਾਪ ਕਰੋ, ਉਹਦੀ ਤਵੀਤ ਬਣਾ ਕੇ ਗਲ ਦੇ ਵਿੱਚ ਬੰਨ੍ਹ ਲਓ, ਕੋਈ ਉਹਦੇ ਚੋਂ ਹੱਲ ਨਹੀਂ ਨਿਕਲਣਾ। ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਹੀ ਸਾਡੇ ਸਾਰੇ ਮਸਲਿਆਂ ਦਾ ਹੱਲ ਹੈ। ਇਹ ਗੱਲ ਸਾਨੂੰ ਅੱਜ ਸਮਝ ਆ ਜਾਏ, ਹੋਰ 10-20 ਸਾਲ ਦੀ ਖੱਜਲ ਖਰਾਬੀ ਬਾਅਦ ਤੇ ਜਾਂ ਫਿਰ ਕਈ ਵਾਰ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ, ਜਿਨ੍ਹਾਂ ਕੌਮਾਂ ਨੂੰ, ਉਹ ਇਤਿਹਾਸ ਦੇ ਕੱਟੇ 'ਚ ਗਵਾਚ ਜਾਂਦੀਆਂ ਨੇ। ਇਸ ਗੱਲ ਬਾਰੇ ਵੀ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਕਿਸਾਨਾਂ ਦੇ ਹਵਾਲੇ ਨਾਲ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਹੈ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।